पंजाबी रेडियो यूएसए सुन रहे सारे ही माणयोग ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਜਿਹੜਾ ਹੈ ਤੁਹਾਨੂੰ ਪਤਾ ਹੈ ਜੀ, ਕੁਝ ਗੱਲਾਂ ਕੁਝ ਗੀਤ ਆ, ਪਰ ਅੱਜ ਦਾ ਇਹ ਜਿਹੜਾ ਬਹੁਤ ਹੀ ਵਿਸ਼ੇਸ਼ ਪ੍ਰੋਗਰਾਮ ਆ ਜਿਸ ਦੇ ਵਿੱਚ ਇਸ ਤੋਂ ਪਹਿਲਾਂ ਆਪਣਾ ਗੱਲਬਾਤ ਆਪਾਂ ਅਨਮੋਲ ਗਗਨ ਮਾਨ ਹੋਣਾ ਦੇ ਨਾਲ ਕਰਕੇ ਹਟੇ ਹਾਂ ਤੇ ਹੁਣ ਜਿਹੜੀ ਆਪਣੀ ਗੱਲਬਾਤ ਆ ਉਹ ਆਪਾਂ ਕਰਾਂਗੇ ਰਣਜੀਤ ਬਾਵਾ ਹੁਣਾਂ ਦੇ ਨਾਲ। ਕਿਸੇ ਪਛਾਣ ਦੇ ਮੁਤਾਜ ਨਹੀਂ ਆ ਤੇ ਇੱਕ ਵਾਰੀ ਫੇਰ ਸਾਡੇ ਸਟੂਡੀਓ ਦੇ ਵਿੱਚ ਆਏ ਨੇ, ਭਾਗ ਲਾਏ ਨੇ ਤੇ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿੰਨੇ ਵੀ ਸਾਨੂੰ ਦੇਖ ਰਹੇ ਆ। ਪੰਜਾਬੀ ਰੇਡੀਓ USA ਦੇ ਇਸ ਆਫਿਸ ਦੇ ਵਿੱਚ ਅਸੀਂ USA ਪਹੁੰਚੇ ਹੋਏ ਆ ਔਰ 3 ਸਾਲ ਪਹਿਲਾਂ ਅਸੀਂ ਮਿਲੇ ਸੀ ਖਾਲਸਾ ਜੀ ਨੂੰ ਤੇ 3 ਸਾਲ ਬਾਅਦ ਅੱਜ ਉਹੀ ਸਾਰਾ ਮਤਲਬ ਅੱਖਾਂ ਅੱਗੇ ਆ ਗਿਆ। ਉਦੋਂ ਅਸੀਂ ਆਏ ਸੀਗੇ ਲਾਸਟ 3 ਸਾਲ ਪਹਿਲਾਂ ਤੇ ਅੱਜ ਫੇਰ ਭਾਜੀ ਨਾਲ ਬੈਠੇ ਆ ਤੇ ਕਰਦੇ ਆ ਕੁਝ ਗੱਲਾਂ ਬਾਤਾਂ ਜੀ। ਤੇ ਜੀ ਆਇਆਂ ਨੂੰ ਬਿਲਕੁਲ। ਤੇ ਸਰੋਤਿਓ ਦੱਸਦੇ ਜਾਈਏ ਵੀ ਰਣਜੀਤ ਬਾਵਾ ਹੁਣਾਂ ਦਾ ਜਿਹੜਾ ਸ਼ੋਅ ਆ ਪਰਸੋਂ ਨੂੰ ਹੋਣ ਜਾ ਰਿਹਾ ਆ ਮਿਲਪੀਟਸ ਦੇ ਵਿੱਚ ਸ਼ਾਮ ਨੂੰ 7 ਵਜੇ ਇੰਡੀਆ ਕਮਿਊਨਿਟੀ ਸੈਂਟਰ ਦੇ ਵਿੱਚ ਜਿਹੜਾ ਸ਼ੋਅ ਹੋਵੇਗਾ। ਸੋ ਆਪ ਸਭ ਨੂੰ ਜੀ ਆਇਆਂ ਨੂੰ ਉੱਥੇ ਜ਼ਰੂਰ ਹੁਮਮ ਕੇ ਪਹੁੰਚੋ। ਰੌਣਕ ਮੇਲਾ ਲੱਗੂਗਾ, ਪੰਜਾਬ ਦੇ ਸੱਭਿਆਚਾਰ ਦੀਆਂ ਗੱਲਾਂ ਆ, ਮਨੋਰੰਜਨ ਦੀਆਂ ਹੋਰ ਕਈ ਜਿਹੜੀਆਂ ਗੱਲਾਂ ਬਾਤਾਂ ਰਣਜੀਤ ਬਾਵਾ ਤੁਹਾਡੇ ਲਈ ਜਿਹੜੇ ਉਹ ਲੈ ਕੇ ਆਏ ਨੇ। ਸੋ ਆਪ ਸਭ ਨੂੰ ਬੇਨਤੀ ਆ ਜ਼ਰੂਰ ਜਿਹੜਾ ਜੀ ਉੱਥੇ ਤੁਸੀਂ ਪਹੁੰਚਣਾ ਆ। ਟਿਕਟ ਮਹਿਜ $30 ਤੋਂ ਸ਼ੁਰੂ ਆ ਤੇ ਇਹਨਾਂ ਨੇ ਤੇ ਅਨਮੋਲ ਗਗਨ ਮਾਨ ਹੋਣਾ ਨੇ ਉੱਥੇ ਪੂਰੀਆਂ ਰੌਣਕਾਂ ਜਿਹੜੀਆਂ ਲਾਉਣੀਆਂ। ਸ਼ਾਮ ਨੂੰ 7 ਵਜੇ ਜਿਹੜਾ ਸ਼ੋਅ ਆ ਉਹ ਸ਼ੁਰੂ ਹੋ ਜਾਣਾ ਆ। ਜੇ ਕਿਸੇ ਨੇ ਫਿਜ਼ੀਕਲ ਟਿਕਟਾਂ ਚੱਕਣੀਆਂ ਤੇ ਨਵਾਬਜ਼ ਕਿਚਨ ਉੱਥੋਂ ਚੱਕ ਸਕਦੇ ਹੋ ਤੇ ਜੇ ਇਨਫੋਰਮੇਸ਼ਨ ਲੈਣੀ ਆ ਤੇ ਕਾਲ ਜੈ ਸਿੰਘ ਉਹਨਾਂ ਨੂੰ ਕਰੋ 510 677 2777 ਇਸ ਦੇ ਉੱਤੇ ਕਰ ਸਕਦੇ ਹੋ। sulekha.com ਵੈਬਸਾਈਟ ਦੇ ਉੱਤੇ ਵੀ ਜਿਹੜੀਆਂ ਟਿਕਟਾਂ ਮੌਜੂਦ ਨੇ। ਸੋ ਰਣਜੀਤ ਬਾਵਾ ਜੀ ਅਮਰੀਕਾ ਦੇ ਵਿੱਚ ਇੱਕ ਵਾਰੀ ਫੇਰ ਜੀ ਆਇਆਂ ਨੂੰ। ਕਿੱਦਾਂ ਲੱਗ ਰਿਹਾ ਹੈ, ਕਿੱਦਾਂ ਚੱਲ ਰਿਹਾ ਟੂਰ? ਬਹੁਤ ਚੰਗਾ ਲੱਗਦਾ। ਦੇਖੋ ਜਿਹੜੀ ਸਾਡੀ ਕਮਿਊਨਿਟੀ ਆ ਜਾਂ ਸਾਡੇ ਲੋਕ ਆ ਜਿਹੜੇ ਇਹ ਵਰਲਡ ਵਾਈਡ ਹੁਣ ਇਹਨਾਂ ਦਾ ਪਸਾਰ ਹੋ ਚੁੱਕਾ ਆ ਤੇ ਅਸੀਂ ਪੰਜਾਬ 'ਚ ਤੇ ਆਪਣੇ ਹੋਮ ਟਾਊਨ 'ਚ ਉੱਥੇ ਦਾ ਕਰਦੇ ਪਰਫਾਰਮ। ਪਰ ਸਾਡੇ ਲਈ ਇੱਕ ਐਕਸਾਈਟਮੈਂਟ ਦਾ ਜਿਹੜਾ ਲੈਵਲ ਹੁੰਦਾ ਉਹ ਅਪ ਹੁੰਦਾ ਜਦੋਂ ਅਸੀਂ ਆਊਟ ਆਫ ਪੰਜਾਬ ਆਉਣਾ ਹੁੰਦਾ, ਕਿਉਂਕਿ ਇੱਥੇ ਅਸੀਂ ਸਾਲਾਂ ਬਾਅਦ ਆਉਂਦੇ ਆ ਤਾਂ ਉਹ 2-3 ਸਾਲਾਂ ਦੇ ਵਿੱਚ ਸਾਡੇ ਬਹੁਤ ਸਾਰੇ ਨਵੇਂ ਗਾਣੇ, ਕੁਛ ਨਵੀਆਂ ਫਿਲਮਾਂ, ਤਾਂ ਉਹ ਮੈਟਰ ਜਿਹੜਾ ਹੁੰਦਾ ਉਹ ਇੱਕ ਵਾਰ ਜਦੋਂ ਸੁਣਾ ਦਈਏ ਤਾਂ ਅਗਲਾ ਫਿਰ ਤਿਆਰ ਹੁੰਦਾ। ਤਾਂ ਹੁਣ ਮੈਂ ਜਿੱਦਾਂ 3 ਸਾਲ ਬਾਅਦ ਆਇਆ 2015 'ਚ ਮੇਰਾ ਉਦੋਂ ਇੱਕ ਕਹਿ ਸਕਦੇ ਕਿ ਆਗਾਜ਼ ਹੀ ਸੀਗਾ ਇੰਡਸਟਰੀ ਦੇ ਵਿੱਚ। ਤਾਂ ਹੁਣ 3 ਸਾਲ ਦੇ ਬਾਅਦ ਬਹੁਤ ਸਾਰੇ ਨਵੇਂ ਗਾਣੇ, ਬਹੁਤ ਸਾਰਾ ਕੁਛ ਹੋਰ ਐਕਸਪੀਰੀਅੰਸ ਨਵਾਂ ਲੈ ਕੇ ਇੱਥੇ ਆਏ ਤੇ ਹਮੇਸ਼ਾ ਇੱਥੇ ਬਹੁਤ ਪਿਆਰ ਮਿਲਿਆ। ਤੇ ਅਮਰੀਕਾ ਤੋਂ ਅੱਗੇ ਤੇ ਕੀ ਕਹਿੰਦੇ ਮੱਕੇ ਉੱਪਰ ਹੀ ਜਾੜ, ਅਮਰੀਕਾ ਤੋਂ ਅੱਗੇ ਤਾਂ ਮੁਲਕ ਹੀ ਕੋਈ ਨਹੀਂ ਰਹੇ। ਉੱਥੋਂ ਬਾਅਦ ਫਿਰ ਚੰਦ ਦੇ ਉੱਤੇ ਹੀ ਆ ਤੇ ਜਾਂ ਮਾਰਸ ਦੇ ਉੱਤੇ ਜਾਣਾ ਪਊਗਾ। ਚਲੋ ਉਹ ਜਦੋਂ ਉੱਥੇ ਰੈਲੀਆਂ ਹੋਣਗੀਆਂ ਉਦੋਂ ਆਪਾਂ ਦੇਖਾਂਗੇ ਕੀ ਬਣਦਾ। ਤੇ ਚਲੋ ਬਹੁਤ ਵਧੀਆ। ਤੇ ਸਰੋਤਿਓ ਜਿੱਦਾਂ ਮੈਂ ਦੱਸਿਆ ਵੀ ਪਰਸੋਂ ਨੂੰ ਇਹਨਾਂ ਦਾ ਸ਼ੋਅ ਆ, ਸੋ ਸਾਰੇ ਜਾਣੇ ਜਿਹੜੇ ਜੀ ਪਹੁੰਚੋ ਤੇ ਪਰਿਵਾਰਿਕ ਸ਼ੋਅ ਹੋਣਾ ਆ। ਤੁਹਾਨੂੰ ਪਤਾ ਹੀ ਆ ਰਣਜੀਤ ਬਾਵੇ ਦੀ ਕਿੱਦਾਂ ਦੀ ਰੈਪੂਟੇਸ਼ਨ ਆ ਤੇ ਕਿੱਦਾਂ ਦੇ ਇਹਨਾਂ ਦੇ ਗੀਤ ਹੁੰਦੇ ਆ। ਹੁਣੇ ਬਾਬੂ ਜੀ ਦੀ ਹੁਣਾਂ ਦੀ ਜਿਹੜੀ ਰਚਨਾ ਆ ਉਹ ਦੇ ਮੂੰਹੋਂ ਆਪਾਂ ਤੁਹਾਨੂੰ ਜਿਹੜੀ ਸੁਣਾ ਰਹੇ ਸੀਗੇ ਰੇਡੀਓ ਦੇ ਉੱਤੇ। ਸੋ ਸ਼ਾਨਦਾਰ ਜਿਹੜੀਆਂ ਇੱਥੇ ਗੱਲਾਂ, ਸ਼ਾਨਦਾਰ ਗੀਤ ਹੋਣਗੇ। ਸੋ ਕਾਫੀ ਕੁਛ ਜਿੱਦਾਂ ਤੁਸੀਂ ਆਪ ਹੀ ਦੱਸਿਆ 3 ਸਾਲਾਂ ਦੇ ਵਿੱਚ ਰਣਜੀਤ ਬਾਵੇ ਦਾ ਇੱਕ ਪੱਧਰ ਹੈ ਕਿ ਇੱਥੋਂ ਤੇ ਕਿੱਥੇ ਪਹੁੰਚ ਗਿਆ। ਸੋ ਕਿੱਦਾਂ ਦਾ ਲੱਗ ਰਿਹਾ? ਕਿਉਂਕਿ ਅਕਸਰ ਪੁਰਾਣੀਆਂ ਗੱਲਾਂ ਦੇ ਵਿੱਚ ਮੈਂ ਸੁਣਦਾ ਰਿਹਾ ਵੀ ਬਹੁਤ ਸਟਰਗਲ ਕਰਨੀ ਪਈ, ਸਾਰਾ ਕੁਛ ਜਿਹੜਾ ਰਿਹਾ ਆ ਤੇ ਲੋਹਾ ਕਹਿੰਦੇ ਆ ਵੀ ਫਿਰ ਜਦੋਂ ਜ਼ਿਆਦਾ ਤੱਤਾ ਹੁੰਦਾ ਤਾਂ ਸੱਟ ਮਾਰ ਕੇ ਫਿਰ ਹਥਿਆਰ ਬਣਾ ਹੀ ਲਿਆ ਹੈ। ਬਿਲਕੁਲ ਨਹੀਂ, ਬੜਾ ਚੰਗਾ। ਅਸੀਂ ਜਿਸ ਜ਼ੁਬਾਨ ਲਈ ਕੰਮ ਕਰ ਰਹੇ ਹਾਂ, ਜਿਸ ਜ਼ੁਬਾਨ ਦੇ ਅਸੀਂ ਕਲਾਕਾਰ ਹਾਂ, ਉਹ ਜ਼ੁਬਾਨ ਆਪਣੇ ਆਪ 'ਚ ਬਹੁਤ ਵੱਡੀ ਜ਼ੁਬਾਨ ਆ। ਪੰਜਾਬੀ ਬੋਲੀ ਐਸੀ ਬੋਲੀ ਆ ਕਿ ਇਹ ਬਹੁਤ ਸਾਰੀਆਂ ਬੋਲੀਆਂ ਦੇ ਨਾਲੋਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਅਹਿਮ ਬੋਲੀ ਆ ਜਿਹਦੇ ਵਿੱਚ ਬਹੁਤ ਕੁਝ ਸਮੇਟਿਆ ਹੋਇਆ, ਜਿਹਦੇ ਵਿੱਚ ਇਤਿਹਾਸ, ਜਿਹਦੇ ਵਿੱਚ ਕਲਚਰ, ਜਿਹਦੇ ਵਿੱਚ ਲੋਕਾਂ ਦੇ ਹਰ ਇਲਾਕੇ ਦੇ ਹਿਸਾਬ ਨਾਲ ਉੱਥੋਂ ਦੀ ਬੋਲੀ, ਉੱਥੋਂ ਦਾ ਪਹਿਰਾਵਾ। ਜਿੱਦਾਂ ਕਿ ਅਸੀਂ ਅਕਸਰ ਸੁਣਦੇ ਹੁੰਦੇ ਕਿ ਜਿਹੜੀਆਂ ਲੋਕ ਬੋਲੀਆਂ ਹੁੰਦੀਆਂ ਜਾਂ ਲੋਕ ਗੀਤ ਹੁੰਦੇ ਆ ਇਹ ਇੱਕ ਇਲਾਕੇ ਨੂੰ ਪ੍ਰੈਜ਼ੈਂਟ ਕਰਦੇ ਆ। ਇੱਕ ਇਲਾਕੇ ਦੀ ਬੋਲੀ ਹੁੰਦੀ, ਕਿਸੇ ਇਲਾਕੇ 'ਚੋਂ ਪੈਦਾ ਹੋਏ ਹੁੰਦੇ ਆ, ਉੱਥੋਂ ਦੀ ਮਿੱਟੀ, ਉੱਥੋਂ ਦੀ ਜ਼ੁਬਾਨ, ਉੱਥੋਂ ਦੇ ਇਹ ਕਲਚਰ ਨੂੰ ਮਤਲਬ ਪ੍ਰੈਜ਼ੈਂਟ ਕਰਦੇ ਆ। ਸੋ ਮੈਂ ਸਮਝਦਾ ਕਿ ਮੈਂ ਬਹੁਤ ਕਰਮ ਵਾਲਾ ਹਾਂ ਕਿ ਮੈਂ ਇਸ ਬੋਲੀ ਦਾ ਕਲਾਕਾਰ ਹਾਂ। ਇਹ ਬੋਲੀ ਦੀ ਗੀਤ ਜਿਹੜੇ ਸਾਨੂੰ ਗਾਉਣ ਨੂੰ ਮਿਲ ਰਹੇ ਆ ਔਰ ਇਸ ਬੋਲੀ ਕਰਕੇ ਅੱਜ ਅਸੀਂ ਇਸ ਅਮਰੀਕਾ ਵਰਗੇ ਮੁਲਕ 'ਚ ਬੈਠੇ ਹਾਂ ਤੇ ਬੜਾ ਮੈਂ ਧੰਨਵਾਦ ਕਰਦਾ ਆਪਣੇ ਸਰੋਤਿਆਂ ਦਾ ਜਿਨ੍ਹਾਂ ਨੇ ਸਾਨੂੰ ਐਕਸੈਪਟ ਕੀਤਾ ਤੇ ਇਹਨਾਂ ਕਰਕੇ ਅੱਜ ਇੱਥੇ ਪਹੁੰਚੇ ਹਾਂ। ਤੇ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਉਹੀ ਗਾਣਾ ਲੈ ਕੇ ਆਵਾਂ, ਉਹੀ ਗਾਣਾ ਬੋਲਾਂ ਜਿਹੜਾ ਕਿ ਹਰ ਪੀੜ੍ਹੀ ਨੂੰ ਚੰਗਾ ਲੱਗੇ, ਜਿਹਦੇ 'ਚ ਮਾਂ ਪਿਓ, ਦਾਦਾ ਦਾਦੀ, ਭੈਣ ਭਰਾ, ਬੱਚੇ
ਹਰ ਪੀੜ੍ਹੀ ਸੁਣ ਸਕੇ, ਹਰ ਪੀੜ੍ਹੀ ਨੂੰ ਕੋਈ ਮੈਸੇਜ ਮਿਲ ਸਕੇ। ਬਹੁਤ ਵਧੀਆ। ਹੁਣੇ ਜਿੱਦਾਂ ਤੁਹਾਡਾ ਟੂਰ ਸ਼ੁਰੂ ਹੋਇਆ ਨਾਲ ਹੀ ਤੁਹਾਡੀ ਐਲਬਮ ਵੀ ਜਿਹੜੀ ਆਈ ਆ, ਦਾਦਿਆਂ ਦੀ ਨਾਨਕਿਆਂ ਦੀ ਵੀ ਤੁਸੀਂ ਉਸ 'ਚ ਗੱਲ ਕੀਤੀ ਆ, ਸੋ ਜਿਹੜੀਆਂ ਆ ਫਿਰ ਛਾਵਾਂ ਦੀ ਵੀ ਗੱਲ ਕੀਤੀ, ਸੋ ਉਹ ਸਾਡੇ ਇੱਥੇ ਦੇ ਹੀ ਕਲਾਕਾਰ ਆ। ਹਾਂਜੀ ਸਾਹਿਬ, ਹਾਂ ਹਾਂਜੀ, ਉਹ ਗਾਣਾ ਮੈਂ ਤਾਂ ਉਹ ਗਾਣਾ ਭਾਜੀ ਨੇ ਜਦੋਂ ਗਾ ਕੇ ਪਾਇਆ ਸੀ ਤਾਂ ਮੈਂ ਉਹ ਗਾਣਾ ਮੇਰੇ ਤੱਕ ਪਹੁੰਚਿਆ। ਇਸ ਤੋਂ ਪਹਿਲਾਂ ਭਾਜੀ ਮੈਨੂੰ ਸੈਂਡ ਕਰ ਚੁੱਕੇ ਸੀ, ਤਾਂ ਪਿਛਲੇ 1.5 ਸਾਲ ਦਾ ਉਹ ਰਿਕਾਰਡ ਹੋਇਆ ਪਿਆ ਸੀ। ਫਿਰ ਅਸੀਂ ਉਹਨੂੰ ਐਲਬਮ ਦੇ ਵਿੱਚ ਛੱਡਿਆ ਤੇ ਐਲਬਮ ਦੇ ਵਿੱਚ ਹੁਣ ਅਸੀਂ ਰੀਸੈਂਟਲੀ ਪਰਸੋਂ ਗਾਣਾ ਰਿਲੀਜ਼ ਕੀਤਾ ਖੰਡ ਦਾ ਖਿਡੌਣਾ, ਜਿਹੜਾ ਕਿ ਇੱਕ ਸਾਡੀ ਉਹ ਵੀ ਇੱਕ ਹਰ ਪਿੰਡ ਦੀ, ਇੱਕ ਹਰ ਘਰ ਦੀ ਦਾਸਤਾਨ, ਹਰ ਮਾਂ ਦੀ ਇੱਕ ਦਾਸਤਾਨ ਆ। ਉਹ ਸਾਰੀਆਂ ਉਹਨਾਂ ਮਾਵਾਂ ਨੂੰ ਸਮਰਪਿਤ ਆ ਗੀਤ, ਜਿਨ੍ਹਾਂ ਦੇ ਬੱਚੇ ਜਾਂ ਜਿਨ੍ਹਾਂ ਦੇ ਪੁੱਤਰ ਭਰਾ ਘਰ ਦੇ ਜਿਹੜੇ ਪਿਓ ਘਰੋਂ ਗਏ ਵਾਪਸ ਨਹੀਂ ਆਏ। ਇਹ ਗੀਤ ਅਸੀਂ ਇਸ ਕਰਕੇ ਗਾਣਾ। ਬਿਲਕੁਲ। ਸੋ ਛਾਵਾਂ ਦੀ ਮੈਂ ਗੱਲ ਕੀਤੀ ਆ, ਜੇ ਤੁਸੀਂ ਦੋ ਅਲਫਾਜ਼, ਕਿਉਂਕਿ ਹੁਣ ਤੁਸੀਂ ਇੱਥੇ ਘੁੰਮਦੇ ਆ, ਇਦਾਂ ਦੀਆਂ ਗੱਲਾਂ ਅਕਸਰ ਤੁਹਾਨੂੰ ਹੁਣ ਸਾਰੇ ਜਾਣੇ ਸੁਣਾਉਂਦੇ ਹੋਣੇ। ਇਸ ਲਾਈਵ ਤੋਂ ਪਹਿਲਾਂ ਭਾਜੀ ਪੁੱਛ ਰਹੇ ਸੀਗੇ ਤੇ ਮੈਂ ਭਾਜੀ ਨੂੰ ਕਹਿ ਰਿਹਾ ਕਿ ਯਾਰ ਮੇਰਾ ਨਾ ਘਰ ਜਾਣ ਨੂੰ ਬਹੁਤ ਦਿਲ ਕਰਦਾ, ਮੈਂ ਮਤਲਬ ਹੋਮ ਸਿਕ ਹੋਇਆ ਪਿਆ। ਤੇ ਕਿਉਂਕਿ ਜਦੋਂ ਤੁਸੀਂ ਹੁਣ ਜਿੱਥੇ ਤੁਹਾਡੇ ਮਾਂ-ਬਾਪ, ਜਿੱਥੇ ਤੁਹਾਡਾ ਰਹਿਣ ਬਸੇਰਾ ਹੋ ਜਾਵੇ ਨਾ, ਫਿਰ ਉਹ ਘਰ ਤੁਹਾਡਾ ਹੁੰਦਾ। ਸਾਡਾ ਹੁਣ ਪੰਜਾਬ ਤੋਂ ਬਿਨਾਂ ਦਿਲ ਨਹੀਂ ਲੱਗਦਾ, ਤੇ ਆਪਾਂ ਮੇਰੇ ਦਿਲ ਦੀ ਗੱਲ ਅਸੀਂ ਗਾਉਂਦੇ ਆ ਜੀ। ਹਾਂ ਪਿੰਡ ਭਾਵੇਂ ਖੱਡੇ ਸੀ ਤਾਂ ਗੱਡੇ ਸੀ, ਪਰ ਚਿੱਤ ਨਹੀਂ ਸੀ ਡਿੱਕ ਡੋਲੇ ਖਾਮਦਾ। ਬੰਦ ਕਾਰਾਂ ਵਿੱਚ ਵਾਲ ਵੀ ਨਹੀਂ ਹਿੱਲਦੇ, ਫੇਰ ਵੀ ਤਾਂ ਚੈਨ ਨਹੀਂ ਆਮਦਾ। ਹੱਥੀਂ ਜਦੋਂ ਪੈਂਦਾ ਆਟਾ ਗੁੰਨਣਾ, ਫੇਰ ਭੈਣਾਂ ਮਾਵਾਂ ਯਾਦ ਆਉਂਦੀਆਂ। ਏਸੀਆਂ ਤੋਂ ਮਨ ਜਦੋਂ ਅੱਕ ਜਾਏ, ਬੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ। ਏਸੀਆਂ ਚੋਂ ਮਨ ਜਦੋਂ ਅੱਕ ਜੇ, ਬੋੜਾਂ ਦੀਆਂ ਛਾਵਾਂ ਚੇਤੇ ਆਉਂਦੀਆਂ। ਬਿਲਕੁਲ, ਬਹੁਤ ਹੀ ਖੂਬਸੂਰਤ ਗੀਤ। ਅੱਜ ਕੱਲ ਤਾਂ ਚਲੋ ਬੋਰਡ ਭਾਵੇਂ ਉੱਥੇ ਘੱਟ ਰਹਿ ਗਏ, ਪਰ ਯਾਦਾਂ ਜਿਹੜੀਆਂ ਉਹਨਾਂ ਦੇ ਨਾਲ ਜਿਹੜੀਆਂ ਜੁੜੀਆਂ ਨੇ, ਸੋ ਉਹ ਸਾਰੀਆਂ ਚੀਜ਼ਾਂ, ਉਹ ਸਾਰੀਆਂ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਇਹਨਾਂ ਨੇ ਸ਼ੋਅ ਦੇ ਵਿੱਚ ਤੁਹਾਨੂੰ ਉਹਨਾਂ ਬੋਰਡਾਂ ਥੱਲੇ ਜਿੱਦਾਂ ਮੰਜੇ ਢਾਹ ਕੇ ਬੈਠੇ ਹੁੰਦੇ ਸੀ, ਉਦਾਂ ਦਾ ਹੀ ਮਾਹੌਲ ਜਿਹੜਾ ਉਹਨਾਂ ਨੇ ਬਣਾ ਦੇਣਾ ਹੈ ਇਸ ਸ਼ੋਅ ਦੇ ਵਿੱਚ। ਸੋ ਜ਼ਰੂਰ ਸਾਰੇ ਜਾਣੇ ਪਹੁੰਚੋ, ਹੁਮ ਹੁਮਾ ਕੇ ਜਿਹੜਾ ਪਹੁੰਚਣਾ, ਪਰਿਵਾਰਕ ਜਿਹੜਾ ਸ਼ੋਅ ਹੋਣਾ ਆ। ਤੇ ਸੋ ਛਾਵਾਂ ਦੀ ਗੱਲ ਆ, ਨਾਨਕੇ ਦਾਦਕਿਆਂ ਦੀ ਜਿਹੜੀ ਇਸ ਦੇ ਵਿੱਚ ਜਿਹੜੀ ਗੱਲ ਆ, ਜਦੋਂ ਤੁਸੀਂ ਸ਼ੁਰੂਆਤ ਕੀਤੀ, ਅਕਸਰ ਅਸੀਂ ਤੁਹਾਡੀਆਂ ਪੁਰਾਣੀਆਂ ਵੀਡੀਓਜ਼ ਵੀ ਦੇਖੀਆਂ ਕਿ ਜਦੋਂ ਉਸ ਟਾਈਮ ਦੇ ਉੱਤੇ ਜਿਹੜੇ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਕੁਆਲਿਟੀ ਦੇ ਉਸ ਟਾਈਮ ਦੇ ਉੱਤੇ ਫੋਨ ਸੀਗੇ, ਉਹਨਾਂ ਦੇ ਉੱਤੇ ਵੀ ਕਿੱਦਾਂ ਤੁਸੀਂ ਗਾਉਂਦੇ ਹੁੰਦੇ ਸੀ। ਉਸ ਟਾਈਮ ਦੇ ਉੱਤੇ ਕੌਣ ਸੀ ਤੁਹਾਡੀ ਇਨਸਪੀਰੇਸ਼ਨ, ਕੌਣ ਸੀਗੇ ਵੀ ਰਣਜੀਤ ਬਾਵੇ ਨੇ ਜਿਹੜਾ ਗਾਇਕੀ ਵਾਲੇ ਪਾਸੇ ਨੂੰ ਜੋ ਜਾਣਾ, ਵੀ ਇਹ ਚਣਕ ਜਿਹੜੀ ਆ, ਇਹ ਇਨਸਪੀਰੇਸ਼ਨ ਕੌਣ ਸੀ ਤੁਹਾਡੀ ਉਦੋਂ? ਮੇਰੀ ਇੱਕ ਦੇਖੋ, ਤੁਸੀਂ ਬਹੁਤ ਦੋ ਤਰੀਕੇ ਹੁੰਦੇ ਆ। ਇੱਕ ਇਹ ਹੁੰਦਾ ਕਿ ਤੁਸੀਂ ਬਿਨਾਂ ਮਿਹਨਤ ਦੇ ਕਿਸੇ ਨੂੰ ਫੋਲੋ ਕਰ ਰਹੇ ਆ, ਜਾਂ ਤੁਸੀਂ ਇਹ ਸੋਚਦੇ ਆ ਕਿ ਮੈਂ ਇਹਦੇ ਵਰਗਾ ਬਣਨਾ, ਜਾਂ ਮੈਂ ਇਹਨੂੰ ਸੁਣਦਾ। ਮੈਂ ਕਦੀ ਕਿਸੇ ਬਾਰੇ ਨਹੀਂ ਸੋਚਿਆ ਕਿ ਮੈਂ ਇਹਦੇ ਵਰਗਾ ਬਣਨਾ, ਕਿਉਂਕਿ ਮੇਰੀ ਟੱਚਵੁੱਡ ਮੈਂ ਪ੍ਰੋਪਰ ਸਿਖਲਾਈ ਲੈ ਕੇ ਆਇਆ, ਪ੍ਰੋਪਰ ਤਾਲੀਮ ਲਈ ਮਿਊਜ਼ਿਕ ਦੀ, ਇਹਦਾ ਆਪਾਂ ਕਹਿ ਸਕਦੇ ਕਿ ਕਿੱਦਾਂ ਗਲੇ ਨੂੰ ਤੁਸੀਂ ਤਿਆਰ ਕਰਾਉਣਾ। ਮੈਂ ਸਟੱਡੀ ਕੀਤੀ, MA ਮਿਊਜ਼ਿਕ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ। ਤਾਂ ਮੇਰੇ ਗੁਰੂ ਜੀ, ਮੇਰੇ ਮਦਰ, ਉਹਨਾਂ ਦਾ ਬਹੁਤ ਵੱਡਾ ਮਾਸਟਰ ਮੰਗਲ ਸਿੰਘ ਜਿਹੜੇ ਮੇਰੇ ਉਸਤਾਦ ਜੀ ਰਹੇ ਆ, ਉਹਨਾਂ ਦਾ ਬਹੁਤ ਵੱਡੀ ਦੇਣ ਆ। ਕਿਉਂਕਿ ਮੈਂ ਇਹ ਸਮਝਦਾ ਕਿ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਰਣਜੀਤ ਬਾਵਾ ਨਾ ਹੁੰਦਾ। ਮੇਰੀ ਇੱਕ ਦਿਨ ਦੀ 8-10 ਘੰਟੇ ਜਿਹੜੀ ਮਿਹਨਤ ਸੀਗੀ, ਉਹ ਸਿਰਫ ਉਹਨਾਂ ਦੀ ਬਦੌਲਤ ਸੀਗੀ। ਤੇ ਮੈਨੂੰ ਸਿਰਫ ਇਹ ਸਿਖਾਇਆ ਜਾਂਦਾ ਸੀਗਾ ਕਿ ਤੂੰ ਸਵੇਰੇ ਉੱਠ ਕੇ ਜਦੋਂ ਤੂੰ ਮਿਹਨਤ ਕਰਦੀ ਤਾਂ ਤੈਨੂੰ ਸ਼ਾਮ ਦੀ ਮਿਹਨਤ ਦੀ ਟੈਨਸ਼ਨ ਹੋਣੀ ਚਾਹੀਦੀ ਆ, ਸ਼ਾਮ ਨੂੰ ਜਦ ਤੂੰ ਸੁੱਤਾ ਤੇ ਤੈਨੂੰ ਸਵੇਰੇ ਉੱਠਣ ਦੀ ਟੈਨਸ਼ਨ ਹੋਣੀ ਚਾਹੀਦੀ ਆ। ਬਸ ਇਹ ਤੋਂ ਵੱਧ ਮੈਂ ਕਦੀ ਸੋਚਿਆ ਹੀ ਨਹੀਂ ਸੀ ਕਿ ਮੈਂ ਸਿੰਗਰ ਬਣਨਾ ਜਾਂ ਮੈਂ ਕਿਹਦੇ ਵਰਗਾ ਬਣਨਾ, ਨੈਵਰ ਐਵਰ। ਔਰ ਹੁਣ ਜਦੋਂ ਤੁਸੀਂ ਕਿਸੇ ਫੀਲਡ 'ਚ ਆ ਜਾਂਦੇ ਹੋ, ਫਿਰ ਤੁਹਾਡੀਆਂ ਰਿਸਪੌਂਸਿਬਿਲਿਟੀਜ਼ ਬਹੁਤ ਵੱਧ ਜਾਂਦੀਆਂ। ਇਸ ਤੋਂ ਪਹਿਲਾਂ ਕਦੀ ਮੈਨੂੰ ਲੱਗਦਾ ਸੀਗਾ ਕਿ ਯਾਰ ਕਲਾਕਾਰੀ ਲਾਈਨ ਬੜੀ ਵਧੀਆ, ਕਲਾਕਾਰ ਚੰਗੇ, ਪਰ ਇਹ ਇੱਕ ਇੰਨੀ ਆਪਾਂ ਕਹਿ ਸਕਦੇ ਕਿ ਤੁਹਾਡੇ ਮੋਢਿਆਂ ਦੇ ਉੱਤੇ ਪੂਰੀ ਤੁਹਾਡੀ ਜਿਹੜੀ ਕਮਿਊਨਿਟੀ ਆ, ਪੰਜਾਬੀ ਲੈਂਗੁਏਜ ਆ, ਜਿਹੜੀ ਬੋਲੀ ਆ, ਉਹਦੀ ਜ਼ਿੰਮੇਵਾਰੀ ਹੈ। ਮਾਂ ਬੋਲੀ ਨੂੰ ਤੁਸੀਂ ਜਿੱਦਾਂ ਤੁਸੀਂ ਆਪਣੀ ਮਾਂ ਦਾ ਸਤਿਕਾਰ ਕਰਨਾ, ਤੁਸੀਂ ਆਪਣੀ ਮਾਂ ਨੂੰ ਕਦੀ ਵੀ ਮਤਲਬ ਤੁਹਾਨੂੰ ਉਸ ਚੀਜ਼ ਦਾ ਰਿਗਰੈਟ ਨਹੀਂ ਹੋਣਾ ਚਾਹੀਦਾ। ਤੁਸੀਂ ਆਪਣੀ ਮਾਂ ਬੋਲੀ ਨੂੰ ਕਿਤੇ ਵੀ ਪਿੱਛੇ ਨਹੀਂ ਹੋਣ ਦੇਣਾ। ਕਿ ਤੁਹਾਡਾ ਜਿਹੜਾ ਮਿਊਜ਼ਿਕ ਆ, ਸੰਗੀਤ ਆ, ਉਹਨੂੰ ਜਦੋਂ 50,000-10,000 ਬੰਦਾ ਬੈਠ ਕੇ ਸੁਣਦਾ ਤੇ ਉਸ ਸਰੋਤੇ ਦੇ ਅੱਗੇ, ਉਸ ਦਰਸ਼ਕ ਦੇ ਅੱਗੇ ਤੁਹਾਡਾ ਪੰਜਾਬ ਜਿਹੜਾ ਤੁਸੀਂ ਖੜਾ ਕਰ ਦਿਓ। ਸੋ ਇਦਾਂ ਦਾ ਮੇਰਾ ਸੀਗਾ ਮਿਹਨਤ। ਹੁਣ ਮੈਂ ਬਹੁਤ ਸਾਰੇ ਲੋਕਾਂ ਨੂੰ ਸੁਣਦਾ, ਬਹੁਤ ਸਾਰਾ ਕਲਾਸੀਕਲ ਮਿਊਜ਼ਿਕ ਸੁਣਦਾ। ਮੈਂ ਨਵੇਂ ਗਾਣੇ ਨਹੀਂ ਸੁਣਦਾ, ਕਿਉਂਕਿ ਫਰੈਂਕ ਮੈਂ ਨਹੀਂ, ਜਮਾ ਹੀ ਨਹੀਂ ਸੁਣਦਾ। ਮੈਂ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਨੂੰ ਸੁਣਦਾ, ਮੈਂ ਮਾਨਕ ਸਾਹਿਬ ਨੂੰ ਸੁਣਦਾ, ਸਦੀਕ ਸਾਹਿਬ ਨੂੰ ਸੁਣਦਾ, ਸ਼ਿੰਦਾ ਜੀ ਨੂੰ ਸੁਣਦਾ, ਜਿਹੜੇ ਪੰਜਾਬੀ ਦੇ ਸਾਡੇ ਆ, ਸੁਰਿੰਦਰ ਕੌਰ ਜੀ ਨੂੰ ਸੁਣਦਾ, ਨਰਿੰਦਰ ਬੀਬਾ ਜੀ ਨੂੰ ਸੁਣਦਾ। ਮੈਂ ਉਹ ਪੰਜਾਬੀ, ਮੈਂ ਉਹ ਗਾਣੇ ਗਾਉਣੇ ਚਾਹੁੰਦਾ ਜਿਹੜੇ ਗਾਣੇ ਅਲੋਪ ਹੋ ਰਹੇ ਆ। ਯਮਲਾ ਜੀ ਨੂੰ ਸੁਣਦਾ। ਮੈਂ ਉਹ
ਗਥਾਵਾਂ ਗਾਉਣਾ ਚਾਹੁੰਦਾ, ਮੈਂ ਉਹ ਕਿੱਸੇ ਗਾਉਣਾ ਚਾਹੁੰਦਾ, ਮੈਂ ਉਹ ਵਾਰਾਂ ਗਾਉਣਾ ਚਾਹੁੰਦਾ, ਮੈਂ ਉਹਨਾਂ ਸੂਰਮਿਆਂ ਬਾਰੇ ਗਾਉਣਾ ਚਾਹੁੰਦਾ। ਮੇਰੇ ਬਹੁਤ ਕੁਝ ਕਰਨਾ ਜੀ। ਜੀ ਬਿਲਕੁਲ, ਬਹੁਤ ਵਧੀਆ। ਤੇ ਇਸ ਦੌਰਾਨ ਚਲੋ ਸ਼ੁਭ ਇਛਾਵਾਂ ਨੇ ਭਵਿੱਖ ਦੇ ਲਈ ਤੁਹਾਨੂੰ ਵੀ ਵਧੀਆ ਤੁਸੀਂ ਜਿਹੜਾ ਜ਼ਰੂਰ ਕਰੋ। ਤੇ ਨਾਲ ਹੀ ਜਿਹੜਾ ਦੱਸੇ ਵੀ ਇਸ ਦੇ ਦੌਰਾਨ ਕੁਝ ਕੁ ਮੂਵੀਆਂ ਵੀ ਰਣਜੀਤ ਬਾਵਾ ਹੁਣਾਂ ਦੀਆਂ ਜਿਹੜੀਆਂ ਆਈਆਂ ਆ, ਕੁਝ ਕੁ ਤਾਂ ਬੈਨ ਵੀ ਹੋ ਗਈਆਂ ਸੀਗੀਆਂ ਉੱਥੇ। ਇੱਥੇ ਤਾਂ ਅਸੀਂ ਚਲੋ ਦੇਖ ਲਈਆਂ ਸੀਗੀਆਂ। ਉਹ ਭਲਵਾਨ ਸਿੰਘ ਵੀ ਆਈ ਸੀ, ਫਿਰ ਤੂਫਾਨ ਸਿੰਘ ਵੀ ਜਿਹੜੀ ਆਈ, ਬਰਾਤਾਂ ਚੱਲੀਆਂ ਵੀ ਸੀਗੀ, ਹਾਕੀ ਦੇ ਵੀ ਗੱਡੀ ਸੀ, ਹਾਕੀ ਦੇ ਉੱਤੇ ਵੀ ਜਿਹੜੀ ਆਈ ਸੀਗੀ। ਕੋਈ ਚੱਲੀਆਂ ਕੋਈ ਨਹੀਂ ਚੱਲੀਆਂ। ਦੇਖੋ ਇਹ ਤਾਂ ਏਦਾਂ ਹੀ ਚੱਲਦਾ ਹੈ ਕਰੀਅਰ ਦਾ, ਤੇ ਗੱਲ ਏਦਾਂ ਹੀ ਆ ਕਿ ਨਹੀਂ, ਬਿਲਕੁਲ ਔਖਾ ਗੱਲ ਸੀ। ਔਰ ਇਹ ਦੇਖੋ ਇਹ ਚੱਲਦਾ ਜਾਣਾ। ਪਰ ਕੀ ਕਹਿੰਦੇ ਕਿ ਬਗਾਨੀ ਥਾਲੀ 'ਚ ਪਿਆ ਲੱਡੂ ਬਹੁਤ ਵੱਡਾ ਲੱਗਦਾ ਤੁਹਾਨੂੰ, ਤੇ ਜਦੋਂ ਖਾਣ ਲੱਗੋ ਫਿਰ ਨਾ। ਸੋ ਇਹ ਏਦਾਂ ਦਾ ਇੱਕ ਟੇਸਟ ਸੀਗਾ। ਉਹ ਵੀ ਅਸੀਂ ਫਿਲਮਾਂ ਦਾ ਵੀ ਵੇਖਿਆ, ਅੱਗੇ ਵੀ ਕੁਛ ਆ ਰਹੀਆਂ ਆ, ਠੀਕ ਹੈ। ਪਰ ਮੇਰਾ ਮੇਨ ਫੋਕਸ ਜਿਹੜਾ ਹੈ ਉਹ ਗਾਇਕੀ ਆ। ਮੈਂ ਇੱਕ ਪੇਂਡੂ ਕਲਾਕਾਰ ਹਾਂ, ਮੈਂ ਇੱਕ ਲੋਕਾਂ ਦਾ ਕਲਾਕਾਰ ਹਾਂ ਜੀ। ਮੇਰਾ ਅਸੀਂ ਸੁਣਦੇ ਹੁੰਦੇ, ਮੈਂ ਬਹੁਤ ਸਾਰੀਆਂ ਇੰਟਰਵਿਊ ਸੁਣਦਾ, ਬਹੁਤ ਸਾਰੇ ਕਲਾਕਾਰਾਂ ਦੇ ਲਾਈਵ ਸੁਣਦਾ। ਜਦੋਂ ਵੀ ਮੈਂ ਘਰੇ ਹੁੰਦਾ, ਪੰਜਾਬ ਹੁੰਦਾ, ਤਾਂ ਮੇਰਾ ਇੱਕੋ ਮੈਂ ਕਿਤੇ ਨਹੀਂ ਜਾਂਦਾ। ਮੈਂ ਮੇਨ ਘਰੇ ਆਪਣਾ ਦਰਵਾਜ਼ਾ ਬੰਦ ਕਰਕੇ ਮੈਂ YouTube ਤੇ ਹਰ ਉਸ ਕਲਾਕਾਰ ਦੀ ਬਾਡੀ ਲੈਂਗੁਏਜ ਚੈੱਕ ਕਰਦਾ ਕਿ ਪੁਰਾਣਿਆਂ ਦੀ ਗਾਣ ਕਿੱਦਾਂ ਗਾਉਂਦੇ ਸੀਗੇ। ਤਾਂ ਸਦੂਲ ਭਾਜੀ ਕਿਸੇ ਇੰਟਰਵਿਊ 'ਚ ਕਹਿੰਦੇ ਸੀਗੇ ਕਿ ਯਮਲਾ ਸਾਹਿਬ ਜਦੋਂ ਗਾਉਂਦੇ ਸੀ ਤਾਂ ਉਸ ਟਾਈਮ ਵੀਡੀਓ ਦਾ ਦੌਰ ਨਹੀਂ ਸੀ, ਪਰ ਯਮਲਾ ਸਾਹਿਬ ਦਾ ਗਾਣਾ ਸੁਣ ਕੇ ਤੁਹਾਡੇ ਅੱਖਾਂ ਅੱਗੇ ਵੀਡੀਓ ਆ ਜਾਂਦੀ ਸੀ। ਮੈਂ ਉਦਾਂ ਦਾ ਗਾਣਾ ਚਾਹੁੰਦਾ। ਠੀਕ ਹੈ। ਮਤਲਬ ਮੈਂ ਮੇਰੀ ਇੱਕ ਜਿਹੜੀ ਦੌੜ ਆ, ਮੇਰੀ ਦੌੜ ਲੈਜੈਂਡ ਵਾਲੀ ਹੈ। ਮਤਲਬ ਮੇਰਾ ਟੀਚਰ ਲੈਜੈਂਡ ਵਾਲਾ ਹੈ। ਮੈਂ ਆਪਣੀ ਜਿਹੜੀ ਉਸ ਪਾਸੇ ਉੱਥੇ ਦੇਖਣਾ, ਤਾਂ ਹੀ ਉੱਥੇ ਮੈਂ ਆਪਣੀ ਬੋਲੀ ਨੂੰ ਉਸ ਲੈਵਲ ਤੇ ਲੈ ਕੇ ਜਾਣਾ ਚਾਹੁੰਦਾ। ਬਹੁਤ ਵਧੀਆ ਜੀ, ਬਹੁਤ ਵਧੀਆ। ਸੋ ਇਹਨਾਂ ਤੁਸੀਂ ਹੁਣ ਜਿਹੜੀ ਰੀਸੈਂਟ ਵੀ ਤੁਹਾਡੀ ਜਿਹੜੀ ਐਲਬਮ ਆਈ ਆ ਖਿਡੌਣੇ ਦੀ, ਤੁਸੀਂ ਖੰਡ ਦਾ ਜਿਹੜਾ ਖਿਡੌਣਾ ਦੀ ਗੱਲ ਕੀਤੀ ਆ, ਬਹੁਤ ਇਮੋਸ਼ਨਲ ਜਿਹੜਾ ਉਹ ਗੀਤ ਹੈਗਾ ਆ। ਤੇ ਜਿੱਦਾਂ ਤੁਸੀਂ ਦੱਸਿਆ ਵੀ ਬਹੁਤ ਸਾਰਿਆਂ ਦੇ ਨਾਲ ਜਿਹੜਾ ਉਹ ਗੀਤ ਜੁੜਿਆ ਵੀ ਹੋਇਆ ਆ। ਪ੍ਰਦੇਸਾਂ 'ਚ ਵੱਸਦੇ ਆ ਕਈ, ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਉਡੀਕਦੇ ਨੇ, ਕਈ ਇੱਥੇ ਬੈਠੇ ਉਡੀਕਦੇ ਵੀ ਕਦੋਂ ਅਸੀਂ ਵਾਪਸ ਵੀ ਜਾ ਸਕੀਏ। ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜਿਹੜਾ ਗੀਤ ਜੁੜਿਆ ਹੋਇਆ। ਤੇ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਵੀ ਜੇ ਤੁਸੀਂ ਖੰਡ ਦਾ ਖਿਡੌਣੇ ਦੇ ਕੁਝ ਲਫ਼ਜ਼ ਜੇ ਸੁਣਾਓ। ਮੇਰੀ ਰੁਲ ਗਈ ਜਵਾਨੀ ਵਿੱਚ ਮਿੱਟੀਆਂ, ਕਿਹੜੀ ਡੈਣ ਦੇ ਬਲੂਚ ਤੈਨੂੰ ਲੈ ਗਏ। ਤੇਰੇ ਹਿਜਰਾਂ ਦੇ ਵੇੜੇ ਬੜੇ ਸਖਣੇ, ਵਿੱਚ ਮੈਂ ਤੇ ਤੇਰਾ ਪੁੱਤ ਕੱਲੇ ਰਹਿ ਗਏ। ਮੈਂ ਤੇ ਤੇਰਾ ਪੁੱਤ ਕੱਲੇ ਰਹਿ ਗਏ। ਵੇ ਜਦੋਂ ਹੁੰਦਾ ਏ ਉਦਾਸ ਮੈਨੂੰ ਮੇਰੇ ਜਿਹਾ ਲੱਗਦਾ। ਵੇ ਤੇਰੇ ਪੁੱਤ ਨੂੰ ਮੈਂ ਜਦੋਂ ਤੇਰੀ ਪੱਗ ਬੰਨਦੀ ਐ ਮੈਨੂੰ ਤੇਰੇ ਜਿਹਾ ਲੱਗਦਾ। ਓਏ ਤੇਰੇ ਪੁੱਤ ਨੂੰ ਮੈਂ ਜਦੋਂ ਤੇਰੀ ਪੱਗ ਬੰਨਦੀ ਵੇ ਮੈਨੂੰ ਤੇਰੇ ਜਿਹਾ ਲੱਗਦਾ। ਕੀ ਬਾਤ ਹੈ, ਕੀ ਬਾਤ ਹੈ। ਬਹੁਤ ਹੀ ਜਿਹੜੇ ਇਮੋਸ਼ਨਲ ਜਿਹੜੇ ਗੀਤ ਅਜਿਹੇ ਹੁੰਦੇ ਆ, ਖਾਸ ਕਰਕੇ ਪ੍ਰਦੇਸਾਂ ਵਾਲਿਆਂ ਦੇ ਨਾਲ, ਕਿਸੇ ਦੇ ਨਾਲ ਵੀ ਇਹ ਜਿਹੜੀ ਚੀਜ਼ ਜਿਹੜੀ ਜੁੜ ਜਾਂਦੀ ਆ। ਹੋਸਟਲ ਤੋਂ ਜਿਹੜੇ ਛੁੱਟੀਆਂ ਦੀ ਜਿਹੜੀ ਸ਼ੁਰੂਆਤ ਹੋਈ ਸੀ ਤੁਹਾਡੇ ਉਹ ਗਾਣਿਆਂ ਦੀ, ਤੇ ਆਈ ਥਿੰਕ ਜੱਟ ਦੀ ਅਕਲ ਤੋਂ ਬਾਅਦ ਦੇ ਵਿੱਚ ਰਣਜੀਤ ਬਾਵਾ ਦਾ ਜਿਹੜਾ ਨਾਂ ਆ, ਇਦਾਂ ਲੱਗਦਾ ਵੀ ਜਿੱਦਾਂ ਥੋੜਾ ਬਹੁਤਾ ਸਥਾਪਿਤ ਹੋਣਾ ਸ਼ੁਰੂ ਹੋਇਆ। ਤੁਸੀਂ ਵੀ ਇਹੀ ਚੀਜ਼ ਮੰਨਦੇ ਆ? ਉਹ ਹੋਸਟਲ ਵਾਲਾ ਮੈਂ ਕਿੱਸਾ ਕਦੀ ਦੱਸਿਆ ਨਹੀਂ, ਪਰ ਉਦੋਂ ਅਸੀਂ ਨਾ ਕਾਲਜ ਪੜ੍ਹਦੇ ਹੁੰਦੇ ਸੀ। ਮੈਂ ਖਾਲਸਾ ਕਾਲਜ ਪੜ੍ਹਦਾ ਸੀ ਅੰਮ੍ਰਿਤਸਰ ਜੀ। ਤਾਂ ਅਸੀਂ ਜਦੋਂ ਉਦੋਂ ਇਹ ਹੁੰਦਾ ਵੀ ਕੁਛ ਯਾਰਾਂ ਦੋਸਤਾਂ ਦਾ ਪੰਪ ਹੁੰਦਾ ਤੁਹਾਨੂੰ ਜੀ ਜੀ, ਤੋਂ ਕੱਢ ਕੋਈ ਚੱਕਰ ਨਹੀਂ, ਆਪਾਂ ਗਾਣਾ। ਮੈਂ ਘਰਦਿਆਂ ਦਾ 2-4 ਲੱਖ ਰੁਪਏ ਉਦੋਂ ਲਵਾਤਾ, ਪਰ ਮੈਂ 2 ਸਾਲ ਮੁੜ ਕੇ ਘਰੇ ਗਿਆ ਹੀ ਨਹੀਂ। ਮੈਨੂੰ ਮਤਲਬ ਇੰਨਾ ਜ਼ਿਆਦਾ ਤੁਸੀਂ ਇਹ ਗੱਲ ਪਛਤਾਵਾ ਰਿਹਾ। ਮੈਨੂੰ ਲੱਗੇ ਕਿ ਯਾਰ ਮੈਂ ਬਹੁਤ ਕੁਛ ਗਲਤ ਕਰਦਾ, ਕਿ ਮਤਲਬ ਮੈਂ ਇੱਕ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਸੀ, ਪਰ ਮੈਂ ਉਦੋਂ 2-4 ਲੱਖ ਰੁਪਏ ਬਹੁਤ ਵੱਡੀ ਰਕਮ ਸੀ। ਮੈਨੂੰ ਇੰਨਾ ਤੁਸੀਂ ਇਹ ਲਾ ਲਓ ਕਿ ਮੈਂ 2 ਸਾਲ ਤਾਂ ਮੈਨੂੰ ਐਂ ਲੱਗੇ ਕਿ ਯਾਰ ਨਹੀਂ, ਮਤਲਬ ਮੈਂ ਸਹੀ ਨਹੀਂ ਕੀਤਾ। ਉਹ ਗਾਣਾ ਕਰਕੇ ਮੈਨੂੰ ਐਂ ਲੱਗਿਆ ਕਿ ਮੈਂ ਸਹੀ ਨਹੀਂ ਕੀਤਾ, ਔਰ ਮੈਂ ਕਦੀ ਗਾਇਆ ਵੀ ਨਹੀਂ ਅੱਜ ਤੱਕ, ਬਲੀਵ ਕਰਿਓ। ਫਿਰ ਉਸ ਤੋਂ ਬਾਅਦ ਜੱਟ ਦੀ ਅਕਲ ਇੱਕ ਨਵੀਂ ਸ਼ੁਰੂਆਤ ਸੀ ਮੇਰਾ। ਇੱਕ ਮੇਰੀ ਜਦੋਂ ਕਹਿ ਸਕਦੇ ਕਿ ਉਸ ਗਾਣੇ ਨੇ ਮੇਰੀਆਂ ਰੂਟਸ ਬਣਾਈਆਂ, ਉਸ ਗਾਣੇ ਨੇ ਮੇਰੀ ਪਹਿਚਾਣ ਬਣਾਈ, ਲੋਕਾਂ ਤੱਕ ਮੈਨੂੰ ਲੈ ਕੇ ਆਂਦਾ। ਫਿਰ ਮੈਨੂੰ ਉਦੋਂ ਉਸ ਤੋਂ ਬਾਅਦ ਇਹ ਲੱਗਿਆ ਕਿ ਮੇਰੀ ਜਿਹੜੀ ਮੇਰਾ ਜਿਹੜਾ ਗਾਉਣਾ ਆ ਉਹ ਇਸ ਤਰ੍ਹਾਂ ਦਾ ਹੈ। ਮੇਰੀ ਜਿਹੜੀ ਆਵਾਜ਼ ਨੂੰ ਜੋ ਸੂਟ ਕਰਦਾ ਉਹ ਕੁਛ ਫੋਕ ਏਦਾਂ ਦਾ ਸੂਟ ਕਰਦਾ। ਤਾਂ ਫਿਰ ਉਦੋਂ ਫਿਰ ਮੈਂ 2-4 ਲੱਖ ਇਕੱਠਾ ਕੀਤਾ, ਠੀਕ ਹੈ, ਖਾੜੇ ਨਿੱਕੇ ਲਾ ਕੇ, ਠੀਕ ਹੈ। ਫਿਰ ਮੈਨੂੰ ਥੋੜਾ ਜਿਹਾ ਹੌਸਲਾ ਆਇਆ ਜੀ। ਫਿਰ ਉਸ ਤੋਂ ਬਾਅਦ ਚੱਲ ਅੱਗੇ ਚੱਲਦਾ ਗਿਆ। ਠੀਕ ਹੈ। ਸੋ ਜਦੋਂ ਤੁਸੀਂ ਦੱਸਿਆ ਵੀ ਘਰ ਵੀ ਨਹੀਂ ਗਏ 2 ਸਾਲ, ਉਹ ਗੀਤ ਤੋਂ ਬਾਅਦ ਦੇ ਵਿੱਚ ਮਨ ਦੇ ਵਿੱਚ ਪਛਤਾਵਾ ਵੀ ਸੀਗਾ। ਸੋ ਕਾਫੀ ਸਮਾਂ ਵੀ ਲੱਗ ਗਿਆ ਉਸਨੂੰ ਦੁਬਾਰਾ ਜਿਹੜਾ ਉੱਥੋਂ ਤੱਕ ਮੁਕਾਮ ਤੱਕ ਦੁਬਾਰਾ ਜਿਹੜਾ ਪਹੁੰਚਣ ਤੱਕ। ਘਰਦਿਆਂ ਦਾ ਫਿਰ ਵੀ ਸਾਥ ਬਣਿਆ ਰਿਹਾ? ਘਰਦਿਆਂ ਨੇ ਹੌਸਲਾ ਅਫਜ਼ਾਈ ਕੀਤੀ ਵੀ ਚੱਲ ਪੁੱਤਰਾ ਗਾਈ ਜਾ, ਕੋਈ ਗੱਲ ਨਹੀਂ?
ਜੀ ਮੇਰੇ ਦਾਦਾ ਜੀ ਫਰੀडम ਫਾਈਟਰ ਸੀਗੇ ਤੇ ਮੈਨੂੰ ਘਰ ਦੇ ਇਹੋ ਹੀ ਮੋਸਟਲੀ ਇਹੀ ਜ਼ਿਆਦਾ ਫੋਰਸ ਕਰਦੇ ਕਿ ਤੂੰ ਫੌਜ 'ਚ ਹੋ ਜਾ, ਕਿਉਂ ਆਰਮੀ 'ਚ ਸਾਡੀ ਜੌਬ ਦਾਦਾ ਜੀ ਕਰਕੇ ਇੱਕ ਮਿਲਣੀ ਸੀਗੀ ਜੀ। ਤਾਂ ਮੇਰਾ ਇੱਕ ਤਾਂ ਇਹ ਸੀਗਾ, ਮੈਂ ਕਿਹਾ ਕਿ ਚਲੋ ਇੱਕ 2 ਸਾਲ ਮੈਨੂੰ ਵੇਖ ਲੈਣ ਦੋ, ਕਿ ਜੇ ਨਾ ਹੋਇਆ ਤਾਂ ਫਿਰ ਫੌਜ 'ਚ ਤਾਂ ਮੈਂ ਚਲਾ ਹੀ ਜਾਊਂਗਾ, ਮਤਲਬ ਉਹ ਤਾਂ ਚਲੋ ਉਹ ਵੀ ਸੇਵਾ ਹੀ ਆ ਜੀ। ਪਰ ਮਾਰੇ ਨੇ ਸੁਣ ਲਈ, ਮੇਰਾ ਗਾਣਾ ਚੱਲ ਗਿਆ ਸਾਡੇ ਭੂਆ ਜੀ ਦਾ ਬੇਟਾ ਸੀ, ਫਿਰ ਨੌਕਰੀ ਉਹਨੂੰ ਦਵਾਤੀ। ਮੈਂ ਕਿਹਾ ਆਪਣਾ ਢੋਲਕੀ ਵਾਲਾ ਕੰਮ ਚੱਲ ਗਿਆ ਤੇ ਤੂੰ ਹੁਣ ਉਧਰ ਹੋ ਜਾ, ਠੀਕ ਆ, ਮਤਲਬ ਮੈਨੂੰ ਹੁਣ ਇੱਧਰ ਹੋ। ਚਲੋ ਬਹੁਤ ਵਧੀਆ। ਤੇ ਨਹੀਂ ਹੁਣ ਚੰਗਾ ਨਾਮ ਜਿਹੜਾ ਤੁਹਾਡਾ ਸਥਾਪਿਤ ਆ, ਸਾਰੇ ਜਾਣੇ ਰਣਜੀਤ ਬਾਵੇ ਦੇ ਜਿਹੜੇ ਗੀਤ ਆ ਉਹਨਾਂ ਦੀ ਉਡੀਕ ਹਮੇਸ਼ਾ ਕਰਦੇ ਰਹਿੰਦੇ ਆ। ਬਹੁਤ ਚਿਰ ਬਾਅਦ ਏਦਾਂ ਹੋਇਆ ਰਣਜੀਤ ਬਾਵੇ ਵੀ ਪੂਰੀ ਦੀ ਪੂਰੀ ਐਲਬਮ ਕੱਢੀ ਆ, ਨਹੀਂ ਤਾਂ ਸਿੰਗਲ ਜ਼ਿਆਦਾ ਆਉਂਦੇ। ਵੀਡੀਓ ਤੇ ਚਲੋ ਅਜੇ ਵੀ ਤੁਸੀਂ ਸਿੰਗਲ ਕਰਕੇ ਹੀ ਆਉਣੀ ਆ, ਪਰ ਪੂਰੀ ਦੀ ਪੂਰੀ ਐਲਬਮ ਬੜੇ ਚਿਰਾਂ ਬਾਅਦ ਏਦਾਂ ਦੇਖਣ ਨੂੰ ਮਿਲੀ। ਅਸੀਂ ਉਦੋਂ ਫਿਰ ਕਰਕੇ ਗਏ ਸੀਗੇ 2015 ਚ ਆਈ ਸੀ ਪਹਿਲੀ ਐਲਬਮ, 3 ਸਾਲ ਬਾਅਦ ਹੁਣ ਕੱਢੀ ਆ। ਠੀਕ ਹੈ ਐਲਬਮ ਹੁਣ ਵੀ ਕੀ ਜਿਹੜੇ ਗਾਣੇ ਜਿੱਦਾਂ ਮੈਂ ਤੁਹਾਨੂੰ ਦੱਸਿਆ, ਜਿੱਦਾਂ ਬਾਬੂ ਜੀ ਗਾਣਾ ਅਸੀਂ ਰਿਕਾਰਡ ਕੀਤਾ ਜੀ, ਹੁਣ ਵੀ ਕੁਝ ਕਵਿਸ਼ਰੀਆਂ ਰਿਕਾਰਡ ਕੀਤੀਆਂ ਪਈਆਂ ਜਿਹੜੀਆਂ ਕਿ ਗਾਉਣ ਵਾਲੀਆਂ ਆ, ਕਵਿਸ਼ਰੀਆਂ 2-3 ਰਿਕਾਰਡ ਕੀਤੀਆਂ। ਕੁਛ ਹੁਣ ਇਸ ਤਰ੍ਹਾਂ ਦਾ ਮੈਟਰ ਆ। ਨੈਕਸਟ ਮੇਰੀ ਜਿਹੜੀ ਕੋਸ਼ਿਸ਼ ਆ, ਮੈਂ ਸ਼ਬਦਾਂ ਵਾਲੀ ਜਿਹੜੀ ਇੱਕ ਪ੍ਰੋਪਰ ਗੁਰਬਾਣੀ ਦੇ ਸ਼ਬਦ ਆ, ਮੈਂ ਉਧਰ ਫੋਕਸ ਕਰ ਰਿਹਾ ਹੁਣ ਬਹੁਤ ਜਲਦੀ ਗੁਰਬਾਣੀ ਵਾਲੇ ਪਾਸੇ ਨੂੰ। ਮਤਲਬ ਮੈਂ ਸ਼ਬਦਾਂ ਦੀ ਇੱਕ ਕੈਸਟ ਕੱਢੂੰਗਾ ਤੇ ਉਹ ਮੇਰੇ ਦਿਲ ਦੀ ਇੱਕ ਚਾਹਤ ਆ, ਫਿਰ ਕੁਛ ਨਾ ਕੁਛ ਆਉਂਦਾ ਹੀ ਰਹੂਗਾ। ਸੋ ਗਾਣੇ ਬਹੁਤ ਤਿਆਰ ਸੀਗੇ, ਇਹਦੇ ਵਿੱਚ ਅਸੀਂ 12 ਗਾਣੇ ਟੋਟਲ ਪਾਏ, ਇੱਕ ਤਾਰੀ ਵਾਲਾ ਬਾਬਾ, ਫਿਰ ਟਰੱਕਾਂ ਵਾਲਾ ਗਾਣਾ ਵੀ ਅਸੀਂ ਕੱਢਿਆ ਸੀਗਾ, ਹੁਣ ਇਹਦੀ ਕੱਢੀ ਆ ਵੀਡੀਓ। ਅਗਲਾ ਗਾਣਾ ਸੀ ਪੱਗ ਦਾ ਬ੍ਰਾਂਡ ਜਿਹੜਾ, ਉਹਦੀ ਵੀਡੀਓ ਕੱਢਾਂਗੇ ਤੇ ਬਾਕੀ ਚੱਲ ਫਿਰ ਪੱਗ ਤੋਂ ਆਪਣੀ ਆਲਮੋਸਟ ਕਲਰ ਵੀ ਇੱਕੋ ਜਿਹਾ ਤੇ ਪੱਗ ਦਾ ਬ੍ਰਾਂਡ ਫਿਰ ਦੱਸ ਦੋ, ਸੁਣਾ ਦੋ ਸਾਰਿਆਂ ਨੂੰ ਪੱਗ ਦਾ ਬ੍ਰਾਂਡ। ਹਾਉ ਗਲ ਪਾਇਆ ਖੰਡਾ ਇੱਕ ਕੜਾ ਗੁੱਟ ਦਾ, ਕਹਿੰਦੀ ਸਰਦਾਰਾ ਮੇਰਾ ਦਿਲ ਲੁੱਟਦਾ, ਸਾਥੋਂ ਦਿਲ ਵੱਟੇ ਦਿਲ ਦੀ ਡਿਮਾਂਡ ਪੁੱਛਦੀ ਆਏ ਕਮਲੀ ਨੂੰ ਕੀ ਦਸੀਏ, ਆਹ ਕੁੜੀ ਸਾਡੀ ਪੱਗ ਦਾ ਬ੍ਰਾਂਡ ਪੁੱਛਦੀ, ਦੱਸੋ ਕਮਲੀ ਨੂੰ ਕੀ ਦਸੀਏ। ਕਿਆ ਬਾਤ ਹੈ ਬਿਲਕੁਲ ਜੀ। ਪੱਗ ਦਾ ਬ੍ਰਾਂਡ ਦੇਖੋ, ਉਦਾਂ ਇਹ ਐਕਚੁਅਲੀ ਇਹ ਆ ਵੀ ਹੁਣ ਚਲਨ ਚੱਲਿਆ ਵੀ ਹਰ ਇੱਕ ਚੀਜ਼ ਬ੍ਰਾਂਡ ਦੇ ਨਾਲ ਜਿਹੜੀ ਆ ਤੁਲ ਕੇ ਜਿਹੜੀ ਉਹ ਚੱਲਦੀ ਹੈ। ਚਲੋ ਜੋ ਵੀ ਕੁਝ ਹੋ ਰਿਹਾ ਆਲੇ ਦੁਆਲੇ ਉਹ ਸਾਰਾ ਕੁਝ ਸੁਣਾਉਣਾ ਵੀ ਪੈਂਦਾ। ਬੜਾ ਮਹਿੰਗਾ ਬ੍ਰਾਂਡ ਪੱਗ ਦਾ ਜਿਹੜਾ ਬ੍ਰਾਂਡ ਆ, ਇਹ ਮੈਂ ਸਟੇਜ ਤੇ ਵੀ ਗੱਲ ਕਰਦਾ ਹੁੰਦਾ ਵੀ ਇਹਦਾ ਬ੍ਰਾਂਡ ਬੈਸਟ ਸਾਡਾ ਬਾਬਾ ਕਲਗੀਆਂ ਵਾਲਾ। ਬਿਲਕੁਲ ਇਹਦਾ ਉਹ ਹੀ ਇੱਕ ਬ੍ਰਾਂਡ ਐਂਬੈਸਡਰ ਆ, ਇਹ ਬ੍ਰਾਂਡ ਦੇ ਮੁਕਾਬਲੇ ਬਾਕੀ ਸਾਰੇ ਬ੍ਰਾਂਡ ਮਿੱਟੀ ਲਾ। ਇਹ ਇੱਕ ਐਡਾ ਵੱਡਾ ਬ੍ਰਾਂਡ ਆ ਵੀ ਇਹਦਾ ਉਹੀ ਬ੍ਰਾਂਡ ਐਂਬੈਸਡਰ ਤੇ ਉਹੀ ਰਹਿਣਾ। ਬਿਲਕੁਲ ਉਹਦੇ ਕਰਕੇ ਹੀ ਸਰਦਾਰੀਆਂ ਜਿਹੜੀਆਂ ਅੱਜ ਆਪਾਂ ਮਾਣ ਆਪਾਂ ਨੂੰ ਜਿਹੜਾ ਹਰ ਕੋਈ ਸਰਦਾਰ ਜੀ ਕਹਿ ਕੇ ਬੁਲਾਉਂਦਾ ਆ, ਤਾਂ ਉਹ ਉਹੀ ਚੀਜ਼ ਆ। ਸੋ ਬਹੁਤ ਹੀ ਖੂਬਸੂਰਤ ਗੀਤ ਆ, ਚਾਹੇ ਧਾਰਮਿਕ ਗੀਤ ਹੋਣ ਤੁਹਾਡੇ, ਚਾਹੇ ਜਿਹੜੇ ਸੱਭਿਆਚਾਰਕ ਜਿਹੜੇ ਉਹ ਗੀਤ ਹੋਣ, ਹਰ ਇੱਕ ਨੂੰ ਬਹੁਤ ਪਸੰਦ ਆ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਰਣਜੀਤ ਬਾਵੇ ਦਾ ਨਾਮ ਜਿਹੜਾ ਹੁਣ ਉਹ ਜਾਣਿਆ ਜਾਂਦਾ ਆ, ਤੇ ਇੱਕ ਵਧੀਆ ਮੁਕਾਮ ਦੇ ਨਾਲ ਇੱਜ਼ਤ ਵਾਲਾ ਜਿਹੜਾ ਨਾਮ ਆ ਉਹ ਬਣਦਾ, ਕਿਉਂਕਿ ਅੱਜ ਕੱਲ ਦੇ ਦੌੜ ਦੇ ਵਿੱਚ ਰਣਜੀਤ ਬਾਵਾ ਵੀ ਮੈਨੂੰ ਲੱਗਦਾ ਵੀ ਇਦਾਂ ਦਾ ਮੁਕਾਮ ਹਾਸਲ ਕਰਨਾ ਅੱਜ ਕੱਲ ਔਖਾ ਹੋ ਗਿਆ। ਦੌੜ ਬਹੁਤ ਜ਼ਿਆਦਾ ਆ, ਸਪੇਸ ਥੋੜੀ ਆ, ਕਲਾਕਾਰ ਜ਼ਿਆਦੇ ਨੇ, ਤੇ ਆਪਣੇ ਆਪ ਨੂੰ ਉੱਤੇ ਰੱਖਣਾ ਕਿੰਨਾ ਕੁ ਉਹਦੇ ਵਿੱਚ ਕਿੰਨੀ ਕੁ ਮਿਹਨਤ ਆ, ਕਿੱਦਾਂ ਕਰਦੇ ਹੋ ਸਾਰਾ? ਨਹੀਂ ਦੇਖੋ, ਜਦੋਂ ਤੁਸੀਂ ਗੱਲ ਲੋਕਾਂ ਦੀ ਕਰੋਗੇ, ਤੁਹਾਡੇ ਗਾਣਿਆਂ ਦੇ ਵਿੱਚ ਜਿਹੜੀ ਇੱਕ ਖੁਸ਼ਬੂ ਹੁੰਦੀ ਆ ਲੋਕ ਰਿਸ਼ਤਿਆਂ ਦੀ। ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੇ ਪੁਰਾਣੇ ਗਾਣੇ ਆ ਉਹ ਤੁਸੀਂ ਅੱਜ ਵੀ ਲਾ ਲਓ ਤਾਂ ਤੁਹਾਨੂੰ ਏਦਾਂ ਲੱਗਣਾ ਕਿ ਯਾਰ ਮਤਲਬ ਇਹਨੂੰ ਸੁਣ ਕੇ ਮਨ ਨਹੀਂ ਅੱਕਦਾ ਹਨਾ। ਤਾਂ ਕੁਛ ਗਾਣੇ ਏਦਾਂ ਦੇ ਹੁੰਦੇ ਆ। ਹੁਣ ਅੱਜ ਦੀ ਡੇਟ 'ਚ ਕੀ ਹੋ ਗਿਆ ਕਿ ਤੁਸੀਂ ਸਵੇਰੇ ਗਾਣਾ ਕੱਢੋ ਤੇ ਸ਼ਾਮ ਨੂੰ ਤੁਹਾਨੂੰ ਮੈਸੇਜ ਆਉਂਦਾ ਭਾਈ ਨਵਾਂ ਗਾਣਾ ਕਦੋਂ ਆਉਣਾ। ਕੁਛ ਘੰਟਿਆਂ 'ਚ ਗਾਣਾ ਪੁਰਾਣਾ ਹੋ ਜਾਂਦਾ। ਸੋ ਗਾਣੇ ਜਿਹੜੇ ਆ ਇਹ ਤੁਹਾਡੇ ਇੱਕ ਕਲਾਕਾਰ ਨੂੰ ਆਪਣੇ ਪਤਾ ਹੋਣਾ ਚਾਹੀਦਾ ਕਿ ਮੇਰੇ ਕੋਲ ਲੋਕਾਂ ਨੇ ਕੀ ਸੁਣਨਾ, ਮੇਰੀ ਆਵਾਜ਼ ਨੂੰ, ਜਾਂ ਮੈਂ ਕੀ ਗਾਉਣਾ, ਮੈਂ ਆਪਣੇ ਲੋਕਾਂ ਲਈ ਕੀ ਗਾਉਣਾ, ਜਾਂ ਮੈਂ ਆਪਣੀ ਬੋਲੀ ਲਈ ਕੀ ਗਾਉਣਾ। ਸੋ ਉਹ ਫਿਰ ਤੁਹਾਡੀ ਇੱਕ ਜਦੋਂ ਤੁਸੀਂ ਜ਼ਿੰਮੇਵਾਰੀ ਸਮਝੋਗੇ ਤਾਂ ਫਿਰ ਕਿਤੇ ਨਾ ਕਿਤੇ ਜਿਹੜਾ ਆ ਬਾਕੀ ਸਭ ਦਾ ਦਿਲ ਸਭ ਦੇ ਵੱਖਰੇ। ਸਰਤਾਜ ਬਾਈ ਦੀ ਲੋੜ ਕਿਸੇ ਦਾ ਜ਼ੋਰ ਹੈ ਨਾ, ਕਈਆਂ ਦਾ ਜ਼ੋਰ ਚੱਲਦਾ, ਕਈਆਂ ਦੀ ਲੋੜ ਚੱਲਦੀ ਹੈ। ਸੋ ਕਈਆਂ ਦੇ ਬੰਦੂਕਾਂ ਵਾਲੇ ਚੱਲਦੇ ਆ, ਕਈ ਸਾਡੇ ਵਰਗਿਆਂ ਦੇ ਸਿੰਪਲ ਚੱਲ ਜਾਂਦੇ ਆ। ਨਹੀਂ ਚਲੋ ਚੰਗੀ ਗੱਲ ਆ, ਵਧੀਆ ਆ। ਤੇ ਜਦੋਂ ਤੁਸੀਂ ਵੱਖ-ਵੱਖ ਤੁਹਾਨੂੰ ਅਕਸਰ ਸਾਰੇ ਜਾਣੇ ਸੈਂਡ ਕਰਦੇ ਰਹਿੰਦੇ ਹੋਣੇ, ਰਣਜੀਤ ਯਾਰ ਮੇਰਾ ਵੀ ਗਾ ਦੇ, ਬਾਵੇ ਯਾਰ ਮੇਰਾ ਵੀ ਗਾ ਦੇ, ਕਿੱਦਾਂ ਸਿਲੈਕਟ ਕਰਦੇ ਹੋ? ਕੀ ਪ੍ਰੋਪਰ ਟੀਮ, ਇਹ ਸਾਰਾ ਟੀਮ ਵਰਕ ਆ, ਤੁਸੀਂ ਇਕੱਲੇ ਨਹੀਂ। ਅਸੀਂ ਜਦੋਂ ਗਾਣਾ ਲੈਂਦੇ ਆ, ਗਾਣਾ ਸਾਡੀ ਇੱਕ ਟੀਮ ਆ ਜਿਹਦੇ
'ਚ ਸ਼ਮਸ਼ੇਰ ਆ, ਡਿਪਟੀ ਭਾਜੀ ਆ, ਹਨੀ ਆ, ਮਨਿੰਦਰ ਆ, ਅਸੀਂ ਸਾਰੇ ਬੈਠ ਕੇ ਉਹ ਗਾਣੇ ਨੂੰ ਸਿਲੈਕਟ ਕਰਦੇ ਹਾਂ। ਫਿਰ ਉਹ ਗਾਣਾ ਸਿਲੈਕਟ ਕਰਨ ਤੋਂ ਬਾਅਦ ਫਿਰ ਮੈਂ ਲਾਈਵ 'ਚ ਗਾਉਂਦਾ। ਪਹਿਲਾਂ ਗਾਣਾ ਚੈੱਕ ਕਰਦਾ ਲਾਈਵ 'ਚ ਗਾ ਕੇ ਤੁਹਾਨੂੰ ਰਿਸਪੌਂਸ ਕੀ ਆਉਂਦਾ। ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਰਿਕਾਰਡ ਕਰਕੇ ਫਿਰ ਉਹਨੂੰ ਸੁਣੀਦਾ। ਫਿਰ ਰਿਕਾਰਡ ਕਰਨ ਤੋਂ ਬਾਅਦ ਉਹਨੂੰ ਮਤਲਬ ਕਾਫੀ ਵਾਰ ਸੁਣੀਦਾ। ਫਿਰ ਉਹਦੀ ਕੀ ਆਊਟਪੁੱਟ ਆਉਂਦੀ ਆ, ਉਹ ਤੁਹਾਡੇ ਦਿਲ 'ਚ ਘਰ ਕਰ ਰਿਹਾ, ਉਹ ਤੁਹਾਡੇ ਤੱਕ ਪਹੁੰਚ ਰਹੀ ਉਹਦੀ। ਫਿਰ ਉਸ ਤੋਂ ਬਾਅਦ ਅਸੀਂ ਪਾਸ ਕਰਦੇ ਹਾਂ ਗਾਣੇ। ਫਿਰ ਅਸੀਂ ਅਗਲਾ ਉਹਨੂੰ ਕਈ ਸਟੇਜਾਂ 'ਚੋਂ ਲੰਘ ਕੇ ਜਾਂਦਾ ਗਾਣਾ। ਫਿਰ ਅਸੀਂ ਉਹਨੂੰ ਸੋਚਦੇ ਹਾਂ ਵੀ ਇਹ ਐਲਬਮ ਵਾਲਾ ਗਾਣਾ ਆ, ਜਾਂ ਇਹ ਸਿੰਗਲ ਟਰੈਕ ਕਰਨਾ, ਜਾਂ ਇਹਨੂੰ ਆਪਣੇ YouTube ਚੈਨਲ ਲਈ ਕਰਨਾ, ਜਾਂ ਇਹਨੂੰ ਅਜੇ ਨਹੀਂ ਕਰਨਾ। ਹੁਣ ਵੀ ਅੱਜ ਦੀ ਹਾਲੇ ਵੀ 60 70 70 80 ਗਾਣੇ ਜਿਹੜੇ ਬਣੇ ਪਏ ਆ, ਜਿਨ੍ਹਾਂ ਨੂੰ ਅਜੇ ਰੈਡੀ ਟੂ, ਤੇ ਉਹਨਾਂ ਨੂੰ ਅਜੇ ਇਹ ਲਾ ਲਓ ਵੀ ਤੁਸੀਂ ਟਾਈਮ ਨਹੀਂ ਮਿਲ ਰਿਹਾ, ਕਦੋਂ ਟਾਈਮ ਦੇਣਾ। ਬਿਲਕੁਲ, ਜਿੱਦਾਂ ਤੁਸੀਂ ਉਹ ਵਿੱਚ ਗੱਲ ਆਖੀ ਆ ਵੀ ਘੰਟੇ ਬਾਅਦ ਹੀ ਪੁੱਛਣ ਲੱਗ ਜਾਂਦੇ ਵੀ ਬਾਈ ਜੀ ਨਵਾਂ ਗਾਣਾ ਕਦੋਂ ਆਉਣਾ। ਉਹ ਵੀ ਤਿਆਰੀ ਕਰਕੇ ਰੱਖੀ, ਘੰਟੇ ਬਾਅਦ ਵੀ ਕੱਢਣਾ ਪਿਆ। ਤੇ ਰਣਜੀਤ ਬਾਵਾ ਜੀ, ਹੁਣ ਜਦੋਂ ਤੁਸੀਂ ਇੱਕ ਆਰਟਿਸਟ, ਇੱਕ ਕਲਾਕਾਰ ਦਾ ਦੇਖੋ ਵੱਖੋ ਵੱਖਰੀ ਸਾਈਕੋਲੋਜੀ ਆ, ਕੋਈ ਡਿਫਰੈਂਟ ਸੋਚਦਾ, ਕੋਈ ਡਿਫਰੈਂਟ ਸੋਚਦਾ। ਤੁਹਾਡੀ ਕੀ ਸੋਚ ਆ ਵੀ ਮੈਂ ਆਪਣੇ ਵਾਸਤੇ ਗਾ ਰਿਹਾ ਕਿ ਮੈਂ ਲੋਕਾਂ ਨੂੰ ਖੁਸ਼ ਕਰਨ ਲਈ ਗਾ ਰਿਹਾ? ਕਈ ਕਲਾਕਾਰਾਂ ਦਾ ਇਹ ਹੁੰਦਾ ਵੀ ਨਹੀਂ, ਮੈਂ ਆਪਣੇ ਆਪ ਨੂੰ ਖੁਸ਼ ਕਰਨ ਦੇ ਲਈ ਇਸ ਕਲਾ ਦੇ ਵਿੱਚ ਆ। ਤੁਸੀਂ ਕਿੱਥੇ ਸਟੈਂਡ ਕਰਦੇ? ਨਹੀਂ, ਆਪਣੇ ਆਪ ਨੂੰ ਫਿਰ ਗੱਲ ਉੱਥੇ ਆ ਗਈ, ਜਦੋਂ ਤੁਸੀਂ ਆਪਣੇ ਆਪ ਲਈ ਗਾਉਣਾ ਫਿਰ ਤੁਸੀਂ ਕੁਝ ਵੀ ਗਾਓਗੇ। ਫਿਰ ਤਾਂ ਮੈਨੂੰ ਕੀ ਚੰਗਾ, ਮੈਨੂੰ ਆਪਣੇ ਗਾਣਾ ਜਿਹੜਾ ਆ, ਕੋਈ ਵੀ ਚੀਜ਼ ਜਿਹੜੀ ਆ ਉਹ ਤੁਹਾਡੀ ਪਹਿਚਾਣ ਕਰਾਉਂਦੀ ਹੈ। ਗਾਣੇ ਤੁਹਾਡੀ ਪਹਿਚਾਣ ਕਰਾਉਂਦੇ, ਬੰਦੇ ਦੀ ਸੋਚ ਕੀ ਆ, ਬੰਦੇ ਨੇ ਕੀ ਇਹਦੇ ਜ਼ਿਹਨ 'ਚ ਕੀ ਹੈ, ਇਹਨੇ ਕੀ ਸਟੱਡੀ ਕੀਤੀ ਹੈ। ਬੰਦਾ ਗਾਣਾ ਤੁਸੀਂ ਗਾ ਲਓਗੇ, ਪਰ ਤੁਸੀਂ ਕੱਲ ਨੂੰ ਜਿਹੜੇ ਤੁਹਾਨੂੰ ਸੁਣਨਾ ਆ ਉਹਨਾਂ ਨੂੰ ਕੀ ਸੁਣਾਓਗੇ? ਉਹਨਾਂ ਤੱਕ ਉਹਨਾਂ ਦੇ ਪੱਲੇ ਵੀ ਨਾ ਪੈਣ। ਜਿੰਨੇ ਹੁਣ 40 50 60 ਡਾਲਰ ਖਰਚ ਕੇ ਆਉਣੇ ਆ, ਉਹਨੇ ਲੈ ਕੇ ਵੀ ਜਾਣਾ ਹੁੰਦਾ ਕੁਛ। ਬਿਲਕੁਲ ਨਾਲ 60 ਡਾਲਰ ਦੇ ਵਿੱਚ ਜੇ ਉਹ ਕੱਲਾ ਰੌਲਾ ਸੁਣ ਕੇ ਚਲਾ ਗਿਆ ਤਾਂ ਅਗਲੀ ਵਾਰ ਆਊਗਾ। ਸੋ ਗਾਣਾ ਜਿਹੜਾ ਆ, ਗਾਣਾ ਹਮੇਸ਼ਾ ਲੋਕਾਂ ਲਈ ਬਣਾਇਆ ਜਾਂਦਾ। ਗਾਣਾ ਤੁਸੀਂ ਆਪਣੇ ਲਈ ਬਣਾਓਗੇ ਫਿਰ ਤਾਂ ਤੁਸੀਂ ਫਿਰ ਕੀ ਕਹਿੰਦੇ ਹੁੰਦੇ ਵੀ ਫਿਰ ਘਰੇ ਆਪ ਹੀ ਸੁਣੋਗੇ। ਤਾਂ ਉਹ ਗਾਣਾ ਜਿਹੜਾ ਹੈ, ਗਾਣਾ ਲੋਕਾਂ ਲਈ ਹੋਣਾ ਚਾਹੀਦਾ। ਗਾਣਾ ਬੋਲੀ ਕੋਈ ਵੀ ਗਾਣਾ ਜਿਹੜਾ ਜੇ ਤੁਹਾਡੇ ਤੱਕ ਪਹੁੰਚ ਗਿਆ ਹਨਾ। ਹੁਣ ਅਸੀਂ ਪੱਗ ਲਈ, ਸਾਨੂੰ ਚੰਗਾ ਲੱਗਾ ਕਿ ਯਾਰ ਅਸੀਂ ਵੀ ਪੱਗ ਬੰਨੀ ਆ, ਕਿਤੇ ਨਾ ਕਿਤੇ ਪ੍ਰਾਊਡ ਫੀਲ ਹੁੰਦਾ ਨਾ। ਉਹ ਗਾਣਾ ਬਣ ਜਾਂਦਾ, ਸਾਰਿਆਂ ਲਈ ਬਣ ਗਿਆ। ਲੋਕ ਗੀਤ ਕਿਉਂ ਕਿਹਾ ਜਾਂਦਾ? ਵੀ ਜਿਹੜਾ ਲੋਕਾਂ ਦਾ, ਸੋ ਗਾਣਾ ਲੋਕਾਂ ਦਾ। ਬਿਲਕੁਲ, ਸੋ ਬਹੁਤ ਵਧੀਆ। ਸੋ ਲੋਕ ਗੀਤਾਂ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਰਣਜੀਤ ਬਾਵਾ ਹੋਣਾ ਦਾ ਨਾਮ ਸ਼ੁਮਾਰ ਆ। ਸੋ ਲੋਕ ਗਾਇਕੀ ਤੁਹਾਡੇ ਲਈ ਜਿਹੜੇ ਪੇਸ਼ ਕਰਨਗੇ। ਸੋ ਪਰਸੋਂ ਨੂੰ ਜਿਹੜਾ ਆ ਉਹ ਸਾਰਿਆਂ ਨੇ ਪਹੁੰਚਣਾ ਆ ਮਿਲਪੀਟਸ ਦੇ ਵਿੱਚ, ਇੰਡੀਆ ਕਮਿਊਨਿਟੀ ਸੈਂਟਰ ਦੇ ਵਿੱਚ ਪਹੁੰਚ ਰਹੇ ਨੇ ਰਣਜੀਤ ਬਾਵਾ ਹੋਣੀ, ਤੇ ਨਾਲ ਦੇ ਨਾਲ ਅਨਮੋਲ ਗਗਨ ਮਾਨ ਹੋਣੀ, ਤੇ ਮੇਰੇ ਨਾਲ ਜੈ ਸਿੰਘ ਹੋਣੀ ਵੀ ਜਿਹੜੇ ਜੁੜੇ ਹੋਏ ਨੇ। ਸੋ ਉਹ ਵੀ ਇਸ ਸ਼ੋਅ ਦੇ ਬਾਰੇ ਜਿਹੜੀ ਜਾਣਕਾਰੀ ਦੇਣਗੇ। ਸੋ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸਰ, ਥੈਂਕ ਯੂ। ਸਤਿ ਸ਼੍ਰੀ ਅਕਾਲ। ਮੈਂ ਤਾਂ ਬਾਕੀ ਦੇ ਬਾਵਾ ਹੋਣਾ ਨੇ ਸੰਗੀਤ ਬਾਰੇ ਮੈਨੂੰ ਇੰਨੀ ਨੌਲੇਜ ਨਹੀਂ ਜੀ, ਤੇ ਮੈਨੂੰ ਇਸ ਚੀਜ਼ ਬਾਰੇ ਮੈਂ ਪਹਿਲਾਂ ਇੱਕ ਦੱਸਣਾ ਚਾਹੁੰਦਾ ਕਿ ਯਾਰ ਸ਼ੋਅ ਜਿਹੜੇ ਵੀ ਬੰਦੇ ਕਿਸੇ ਵੀ ਸ਼ਹਿਰ 'ਚ ਪੰਜਾਬੀ ਸ਼ੋਅ ਕਰਾਉਂਦੇ ਆ ਨਾ ਜੀ, ਇਹ ਬਹੁਤ ਔਖਾ ਕੰਮ ਹੈ। ਔਰ ਲੋਕ ਆਪਣਾ ਟਾਈਮ, ਤਨ, ਮਨ ਤੇ ਧਨ ਲਾ ਕੇ ਕਰਾਉਂਦੇ। ਉਹਨਾਂ ਦੇ ਸਾਰਿਆਂ ਦਾ ਪਹਿਲਾਂ ਤਾਂ ਬਹੁਤ ਥੈਂਕ ਯੂ ਹੈ ਜੀ। ਇਹਦੇ 'ਚੋਂ ਮੈਂ ਤੁਹਾਨੂੰ ਦੱਸਾਂ, ਪਹਿਲਾਂ ਜਿਹੜੇ ਆਰਟਿਸਟ ਆ ਰਹੇ ਨੇ ਪੰਜਾਬ ਤੋਂ, ਇਹ ਕੋਈ ਐ ਨਹੀਂ ਹੈਗਾ ਕਿ ਇੱਥੋਂ ਲੁੱਟ ਮਾਰ ਕੇ ਬਹੁਤ ਪੈਸਾ ਲਿਜਾ ਰਹੇ ਨੇ, ਨਹੀਂ। ਇਹਦੇ ਨਾਲੋਂ ਵੱਧ ਪੈਸੇ ਇਹ ਪੰਜਾਬ 'ਚ ਕਮਾ ਰਹੇ। ਪਰ ਇਹਨਾਂ ਦੀ ਇੱਕ ਲਗਨ ਹੈ ਕਿ ਚੱਲ ਯਾਰ ਅਮਰੀਕਾ 'ਚ ਸਾਡੇ ਭੈਣ ਭਰਾ ਬੈਠੇ ਨੇ, ਏਡੀ ਵੱਡੀ ਸਿੱਖ ਕਮਿਊਨਿਟੀ, ਪੰਜਾਬੀ ਕਮਿਊਨਿਟੀ ਬੈਠੀ ਹੈ, ਅਸੀਂ ਉਹਨਾਂ ਨਾਲ ਵੀ ਆਪਣਾ ਪਿਆਰ ਸਾਂਝਾ ਕਰਕੇ ਆਈਏ। ਇਹ ਇਹਨਾਂ ਵੱਲੋਂ ਹੈ। ਸੈਕੰਡ, ਜਿਹੜੇ ਜਿਵੇਂ ਹੁਣ ਮੈਂ ਹਿੰਦੀ ਸ਼ੋਅ ਕਾਫੀ ਕਰਾਉਣਾ ਜੀ, ਤੇ ਪੈਸੇ ਬਣਦੇ ਆ ਜੀ, ਪਰ ਯਾਰ ਅਸੀਂ ਕਹਿੰਦੇ ਯਾਰ ਅਲੋਪ ਨਾ ਹੋ ਜਾਈਏ ਯਾਰ, ਆਪਣਾ ਤਾਂ ਸਦੀਏ ਜੇ ਚੰਗਾ ਕੋਈ ਬੰਦਾ ਤੇ ਵਧੀਆ ਉਹਨੂੰ ਕਰਾ ਕੇ ਤੇ ਇੱਥੇ ਲਿਆਈਏ। ਤੇ ਬਾਕੀ ਜਿਹੜੇ ਤੀਸਰਾ ਪੜਾਅ, ਜਿਹੜੇ ਲੋਕ ਹਰ ਸ਼ਹਿਰ ਦੇ ਵਿੱਚ ਸ਼ੋਅ ਨੂੰ ਆਰਗੇਨਾਈਜ਼ ਕਰਦੇ ਨੇ, ਮੈਂ ਪ੍ਰਮੋਟਰ ਨਹੀਂ ਕਵਾਂਗਾ, ਇਹ ਪ੍ਰਮੋਟਰ ਨਹੀਂ ਹੈਗੇ, ਇਹ ਪਿਆਰ ਦੇ ਭਰੇ ਹੋਏ ਨੇ। ਚਾਰ ਜਣੇ ਰਲਦੇ ਨੇ, 5 ਜਣੇ, ਤੇ ਅਸੀਂ ਉਹਨਾਂ ਤੇ ਹੁਣ ਨਾ ਕੋਈ ਗੁੱਸਾ ਵੀ ਨਹੀਂ ਕਰਦੇ ਜੇ ਕੋਈ ਪ੍ਰਬੰਧ ਨਾ ਠੀਕ ਹੋਵੇ। ਅਸੀਂ ਕਹਿੰਦੇ ਯਾਰ ਕੋਈ ਗੱਲ ਨਹੀਂ, ਇਹ ਆਪਾਂ ਪਿਆਰ ਨਾਲ ਇਹਨੂੰ ਅੱਗੇ ਕਰਕੇ ਤੇ ਇਹਨੂੰ ਸਿਰੇ ਨੇਤਰੇ ਚਾੜਨਾ। ਤੇ ਉਹਨਾਂ ਦੇ ਹਰ ਸ਼ਹਿਰ ਦੇ ਬੰਦੇ, ਪ੍ਰਬੰਧਕ ਨੂੰ ਜਿਹੜਾ ਪੰਜਾਬੀ ਸ਼ੋਅ ਨੂੰ ਆਰਗੇਨਾਈਜ਼ ਕਰਦਾ, ਉਹਨਾਂ ਦਾ ਥੈਂਕ ਯੂ ਐਂਡ ਥੈਂਕ ਯੂ। ਤੇ ਨਾਲ ਕਈ ਅਜੈ ਸਿੰਘ ਜੀ ਸਵਾਲ ਪੁੱਛ ਰਹੇ ਸੀ ਵੀ ਕੀ ਔਨ ਦਾ ਡੋਰ ਟਿਕਟਾਂ ਵੀ ਅਵੇਲੇਬਲ ਹੋਣਗੀਆਂ? ਔਨ ਦਾ ਡੋਰ ਟਿਕਟਾਂ ਮਲਪੀਟਸ ਦੀਆਂ ਹੈਗੀਆਂ ਨੇ, ਠੀਕ ਹੈ। ਤੇ ਇਸ ਤੋਂ ਬਾਅਦ LA ਦੇ ਵਿੱਚ ਵੀ ਸਾਡਾ 24 ਤਰੀਕ ਨੂੰ ਸ਼ੋਅ ਹੈ, ਠੀਕ ਹੈ। 24 ਤਰੀਕ ਨੂੰ ਇੱਕ ਕਮਾਲ ਦੀ ਗੱਲ ਵੇਖੋ, ਹਾਂਜੀ, ਪੰਜਾਬੀ ਸ਼ੋਆਂ ਵਾਲਿਆਂ ਦਾ ਗਟਸ ਵੇਖੋ ਔਰ ਹੌਸਲਾ ਵੇਖੋ। ਔਰ ਮਤਲਬ ਕੀ ਉਦਣ ਹੀ ਉੱਥੇ ਸਲਮਾਨ ਖਾਨ ਦਾ ਸ਼ੋਅ ਹੈ, ਜਿਗਰਾ ਹੈ ਫਿਰ 24 ਤਰੀਕ ਨੂੰ, ਤੇ ਉਦਣ ਹੀ ਰਣਜੀਤ ਬਾਵਾ ਤੇ ਅਨਮੋਲ ਗਗਨ ਦਾ ਸ਼ੋਅ ਹੈ। ਤੇ ਮੈਂ ਉਹਨਾਂ ਨੂੰ ਆਪ ਕਾਲ ਕੀਤੀ ਕਿ ਯਾਰ ਮੈਂ ਤਾਂ ਡੇਟ ਪੜ੍ਹੀ ਹੈ, ਤੇ ਉਦਣ ਉਹ ਕਹਿੰਦੇ ਭਾਈ ਇਹ
ਅਸੀਂ ਤੇ ਬਾਵੇ ਤੇ ਜਾਣਾ, ਅਸੀਂ ਸਲਮਾਨ ਖਾਨ ਕੋਲ ਕੀ ਲੈਣਾ ਗਾਣੇ ਤੋਂ ਤੇ ਹੁਣ ਕੱਲ ਉਹਨਾਂ ਨੇ ਕਿਹਾ ਵੀ ਅਸੀਂ ਸਾਡਾ ਹਾਲ ਭਰ ਗਿਆ, ਸੋਲਡ ਆਊਟ ਆ, ਤੇ ਤੁਸੀਂ ਚਿੰਤਾ ਨਹੀਂ ਕਰਨੀ ਸਲਮਾਨ ਖਾਨ ਦੀ ਕੋਈ ਕਿਸੇ ਦੀ, ਤੇ ਵੀ ਆਰ ਓਕੇ ਯਾਰ। ਤੇ ਇਸ ਤੋਂ ਬਾਅਦ ਆਪਣਾ ਫਰੈਜਨੋ ਚ 29 ਤਰੀਕ ਨੂੰ ਸ਼ੋਅ ਹੈ ਜੀ। ਠੀਕ ਹੈ ਜੀ। ਹਾਂ ਜੀ ਜੀ ਚਲੋ ਬਹੁਤ ਵਧੀਆ। ਸੋ ਸਰੋਤਿਓ, ਜੇ ਤੁਸੀਂ ਟਿਕਟਾਂ ਜਿਹੜੀਆਂ ਪਿਕ ਕਰਨੀਆਂ ਹੋਣ ਤਾਂ ਨਵਾਬਸ ਕਿਚਨ ਉੱਥੋਂ ਪਿਕ ਕਰ ਸਕਦੇ ਹੋ, ਨਹੀਂ ਤਾਂ ਜੈ ਸਿੰਘ ਹੁਣਾਂ ਨੂੰ ਕਾਲ ਕਰੋ 510 677 2777 ਦੇ ਉੱਤੇ, ਜਾਂ sulekha.com। ਕਈ ਫੇਸਬੁੱਕ ਤੇ ਸੁਣ ਰਹੇ ਹੋਣੇ ਆ, 27 ਤਰੀਕ ਨੂੰ ਡੈਨਵਰ ਚ ਸ਼ੋਅ ਹੈ ਬੁੱਧਵਾਰ ਨੂੰ। ਠੀਕ ਹੈ ਜੀ। ਉਹਨਾਂ ਨੂੰ ਡੇਟ ਕੋਈ ਨਹੀਂ ਮਿਲੀ, ਉਹ ਕਹਿੰਦੇ ਜੀ ਬੁੱਧਵਾਰ ਹੀ ਦੇ ਦਿਓ। ਬੁੱਧਵਾਰ ਹਾਂ, ਵੀ ਬਾਵਾ ਹੁਣ ਸੁੱਕਾ ਨਹੀਂ ਜਾਣਾ ਚਾਹੀਦਾ। ਤੇ ਇਹਨਾਂ ਦੇ ਜਦੋਂ 3 ਸਾਲ ਹੀ ਹੋਣਾ ਫਿਰ ਤਾਂ ਇਦਾਂ ਹੋਣਾ ਹੀ ਆ। 30th ਨੂੰ ਸਾਡਾ ਲਾਸਟ ਸ਼ੋਅ ਹੈ, 5 ਸ਼ੋਅ ਨੇ ਹੁਣ ਲਗਾਤਾਰ। 29 ਨੂੰ ਸਾਡਾ 22 ਨੂੰ ਹੈਗਾ ਇੱਥੇ, 22 ਤਰੀਕ ਨੂੰ ਇੱਥੇ ਹੈ, ਫਿਰ 24 ਨੂੰ ਐਲਏ ਹੈ, 27 ਨੂੰ ਡੈਨਵਰ ਹੈ, 29 ਨੂੰ ਫ੍ਰਿਜ਼ਨੋ, ਤੇ 30 ਨੂੰ ਫਿਰ ਸਾਡਾ ਸੈਕਰਾਮੈਂਟੋ। ਤੇ ਆਪਣਾ ਕੀ ਚੱਕਰ ਹੈਗਾ ਕਿ 6 ਸ਼ੋਅ ਸਾਡੇ ਰਹਿ ਗਏ ਨੇ, ਪਰ 1 ਤਰੀਕ ਨੂੰ ਇਹਨਾਂ ਨੂੰ ਕੰਟਰੀ ਆਊਟ ਕਰਨਾ ਪੈਣਾ, ਵੀਜ਼ਾ ਖਤਮ ਹੋ ਗਿਆ। ਇਹਦੇ ਵਿੱਚ ਸਾਡੇ ਕਈ ਸਿਆਟਲ ਹੈ, ਸ਼ਿਕਾਗੋ ਹੈ, ਹਿਊਸਟਨ ਹੈ, ਉਹ ਰਹਿ ਗਏ ਨੇ, ਉਹ ਡੇਟਾ ਮੰਗ ਰਹੇ, ਡਿਟਰਾਇਟ ਹੈ। ਹਾਂਜੀ ਨੈਕਸਟ ਟਾਈਮ ਯੂਬਾ ਸਿਟੀ। ਹਾਂਜੀ ਹਾਂਜੀ, ਚਲੋ ਕੋਈ ਨਹੀਂ, ਅਗਲੀ ਵਾਰੀ ਫਿਰ ਤੇ ਉਹਨਾਂ ਦਾ 6 ਸ਼ੋਆਂ ਦੀ ਸਾਡੀ ਇਹਨਾਂ ਨੇ, ਅਸੀਂ ਕਿਹਾ ਕਮਿਟਮੈਂਟ ਦੇ ਦਿਓ ਸਾਨੂੰ। ਠੀਕ ਹੈ। ਆਹ ਕਮਿਟਮੈਂਟ ਤਾਂ ਲੈ ਲਈ ਹੈ ਵੀ ਇੱਕ ਪਤਾ ਨਹੀਂ ਹੁੰਦਾ ਕੋਈ ਹੋਰ ਨਾ ਲੈ ਲੇ ਇਹਨਾਂ ਕੋਲ। ਨਹੀਂ ਠੀਕ ਹੈ ਜੀ, ਜਿਹੜੀ ਚੀਜ਼ ਹੈਗੀ ਉਹਨੂੰ ਸਾਂਭ ਲੈਣਾ ਚਾਹੀਦਾ। ਕੋਈ ਸ਼ੱਕ ਨਹੀਂ। ਦੇਖੋ ਅਸੀਂ ਵਰਲਡ ਵਾਈਡ ਟੂਰ ਕਰਦੇ ਹਾਂ, ਔਰ ਸਾਡਾ ਹਰ ਤਰ੍ਹਾਂ ਦੇ ਸਾਨੂੰ ਲੋਕ ਮਿਲਦੇ ਆ, ਪਰ ਭਾਜੀ ਨਾਲ ਸਾਡਾ ਕੰਮ ਕਰਕੇ ਬਹੁਤ ਚੰਗਾ ਐਕਸਪੀਰੀਅੰਸ ਰਿਹਾ, ਇਹ 'ਚ ਕੋਈ ਸ਼ੱਕ ਨਹੀਂ। ਇਹ ਕਹਿਣਾ ਵੀ ਬੜਾ ਔਖਾ ਹੁੰਦਾ ਕਈ ਵਾਰੀ ਕਲਾਕਾਰਾਂ ਤੋਂ, ਇਹ ਤੁਹਾਡੇ ਦਿਲ ਦੀ ਆਵਾਜ਼ ਹੁੰਦੀ ਹੈ, ਪਰ ਭਾਜੀ ਨੇ ਬਹੁਤ ਅੱਛੀ ਸਾਡੀ ਟੇਕ ਕੇਅਰ ਕੀਤੀ। ਸਾਡੀ ਸਾਰੀ ਟੀਮ ਦਾ ਅਸੀਂ ਭਾਜੀ ਦਾ ਤਹਿ ਦਿਲ ਤੋਂ ਥੈਂਕਸ ਕਰਦੇ ਹਾਂ। ਉਹ ਵੀ ਔਨ ਏਅਰ ਹੋਏ ਆ, ਲਾਈਵ ਹੋਏ ਆ ਜੀ। ਜੈ ਭਾਜੀ ਨੇ ਬਹੁਤ ਚੰਗਾ ਇਹ ਟੂਰ ਸਾਰਾ ਆਰਗੇਨਾਈਜ਼ ਕੀਤਾ। ਬਹੁਤ ਸਾਰੀਆਂ ਗੱਲਾਂ ਸਾਨੂੰ ਭਾਜੀ ਤੋਂ ਸਿੱਖਣ ਨੂੰ ਮਿਲੀਆਂ, ਕਿਉਂਕਿ ਅਸੀਂ ਅਜੇ ਉਮਰ 'ਚ ਬਹੁਤ ਛੋਟੇ ਹਾਂ, ਤਜਰਬੇ 'ਚ ਬਹੁਤ ਛੋਟੇ, ਇਹਨਾਂ ਤਜਰਬਾ ਬਹੁਤ ਆ, ਬਹੁਤ ਵੱਡੇ ਸ਼ੋਅ ਕਰਾਏ ਆ, ਸੋ ਬਹੁਤ ਕੁਝ ਸਿੱਖ ਕੇ ਜਾਣਾ ਭਾਜੀ ਤੋਂ ਇਸ ਵਾਰ। ਤੇ ਮਾਰੇ ਕਿਰਪਾ ਕਰਨ, ਪਿਆਰ ਸਾਡਾ ਬਣਿਆ ਭਾਜੀ ਨਾਲ ਹੀ ਬਣ ਰਾਜ। ਕਮਿਟਮੈਂਟ ਦੀ ਤਾਂ ਗੱਲ ਕਹਿੰਦਾ ਜਿਹੜੀ ਚੀਜ਼ ਡਿਮਾਂਡ 'ਚ ਹੋਵੇ, ਚੜ੍ਹਦੇ ਕਲਾ 'ਚ ਹੋਵੇ, ਉਹਦੀਆਂ ਕਮਿਟਮੈਂਟਾਂ ਲੋਕ ਮੰਗਦੇ ਆ। ਇਹ ਤੇ ਹੈ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਤੇ ਕਹਿੰਦੇ ਕਿ ਭਾਜੀ ਕੋਈ ਗੱਲ ਨਹੀਂ, ਕਾਲ ਕਰਦੇ ਰਵਾਂਗੇ। ਸੋ ਬਿਲਕੁਲ ਸਰੋਤਿਓ, ਜ਼ਰੂਰ ਪਹੁੰਚਣਾ ਤੁਸੀਂ। ਜਿਹੜੇ ਇਹਨਾਂ ਦੇ ਸ਼ੋਅ ਰਹਿ ਗਏ ਨੇ, ਥੋੜੇ ਹੀ ਜਿਹੜੇ ਸ਼ੋਅ ਇਹਨਾਂ ਦੇ ਰਹਿ ਗਏ ਨੇ, ਇਸ ਤੇ ਪਰਸੋਂ ਦਾ ਆਪਣਾ ਬੇ ਏਰੀਏ ਦੇ ਵਿੱਚ ਜਿਹੜਾ ਸ਼ੋਅ ਹੋਣ ਜਾ ਰਿਹਾ, ਇੱਕੋ ਇੱਕ ਜਿਹੜਾ ਬੇ ਏਰੀਏ ਦੇ ਵਿੱਚ ਜਿਹੜਾ ਸ਼ੋਅ ਹੋਣਾ ਹੈ ਪਰਸੋਂ ਨੂੰ ਮਿਲਪੀਟਰਸ ਦੇ ਵਿੱਚ, ਇੰਡੀਆ ਕਮਿਊਨਿਟੀ ਸੈਂਟਰ ਦੇ ਵਿੱਚ। ਸੋ ਸਾਰੇ ਜਾਣੇ ਨੇ ਜ਼ਰੂਰ ਉੱਥੇ ਪਹੁੰਚਣਾ ਆ। $30 ਤੋਂ ਟਿਕਟਾਂ ਦੀ ਕੀਮਤ ਜਿਹੜੀ ਉਹ ਸ਼ੁਰੂ ਆ। ਜਲਦੀ ਜਿਹੜੀਆਂ ਟਿਕਟਾਂ ਭਰ ਵੀ ਰਹੀਆਂ ਨੇ, ਸੋ ਤੁਸੀਂ ਵੀ ਆਪਣੀ ਜਿਹੜੀ ਆ ਉਹ ਜਲਦੀ ਟਿਕਟ ਜਿਹੜੀ ਆ ਬੁੱਕ ਕਰਾਓ। ਤੇ ਰਣਜੀਤ ਬਾਬਾ ਜੀ, ਆਪਾਂ ਮੁੜ ਕੇ ਥੋੜੀਆਂ ਜਿਹੀ ਹੋਰ ਥੋੜੀਆਂ ਗੱਲਾਂ ਕਰਦੇ ਭਾਜੀ, ਕਰੋ ਤੇ ਅਜੇ ਗੱਲਾਂ-ਬਾਤਾਂ ਦੇ ਵੱਲ ਨੂੰ ਜਿਹੜਾ ਆਪਾਂ ਵੱਧਦੇ ਆ। ਅੱਜ ਤੋਂ ਜੇ 5 ਸਾਲ ਅੱਗੇ ਦੀ ਗੱਲ ਕਰੀਏ, ਰਣਜੀਤ ਬਾਬਾ ਕਿੱਥੇ ਦੇਖਦਾ ਆਪਣੇ ਆਪ ਨੂੰ? ਦੇਖੋ, ਇੱਕ ਬੜਾ ਵੱਡਾ ਕਿਸੇ ਪੰਜਾਬ ਕਿਸੇ ਉਹਨੇ ਕਸਟਮਰ ਕੇਅਰ ਵਾਲੀ ਨੇ ਫੋਨ ਕੀਤਾ ਕਿਸੇ। ਹਾਂਜੀ। ਉਹ ਕਹਿੰਦੀ ਸਰ ਆਪਕੀ सिम की वैलिडिटी लाइफ टाइम की कर दे। हाँ वो अगो कहते भी साले घड़ी का पता नहीं मेरी आपदी ते जिंदगी का पता। सो ये चीज़ां गल उत्थे होंदी भी मारे स्वास दवे मारे तंदुरुस्ती दवे जी ते मेहनत करते रहिए 5 साल की 50 साल की 25 साल की है ना ये मारे दे हथ बस जी। सो बस तंदुरुस्ती जरूरी है तंदुरुस्ती है ते तुहाडे अगे 5 साल भी 50 साल भी तुसी उसे तरह ही है ना करोगे मारे कृपा कर मेहनत करते रहोगे। बट जे तुसी ये कह दो भी मैं अगले 5 साल बारे हुणे दसदा तां ये तां मालक दे हथ ये मैं हुणे इहदे बारे कुछ बोल नहीं सकदा जी। बिल्कुल ते इस बार आए हैं इत्थे कोई गाना इस बार शूट किया है कि गाने ऑलरेडी ना वीडियो गाने बड़े शूट हो चुके हैं। मैं अगे गल करदा जिद्दां खाने दा खिडौना ਅਸੀਂ 6 ਮਹੀਨੇ ਪਹਿਲੇ ਸ਼ੂਟ ਕਰ ਲਿਆ। ਅੱਛਾ ਜੀ। ਕਈ ਵਾਰੀ ਸਾਡੇ ਕੋਲ ਜਦੋਂ ਪੰਜਾਬ ਟਾਈਮ ਹੁੰਦਾ ਤਾਂ ਅਸੀਂ ਸਟੋਰ ਕਰਕੇ ਰੱਖ ਲੈਂਦੇ ਆ। 3 ਵੀਡੀਓਜ਼ ਆਲਰੇਡੀ ਸ਼ੂਟ ਹੋ ਚੁੱਕੇ। ਇੱਕ ਅਸੀਂ ਦੁਬਈ ਸ਼ੂਟ ਕੀਤਾ ਆ, ਠੀਕ ਹੈ, ਇੱਕ ਗਾਣਾ ਕੈਨੇਡਾ ਸ਼ੂਟ ਕੀਤਾ ਸੁੱਖ ਸੰਘੇੜੇ ਨਾਲ, ਇੱਕ ਗਾਣਾ ਅਸੀਂ ਆਲਰੇਡੀ ਪੰਜਾਬ ਸ਼ੂਟ ਕੀਤਾ ਆ, ਪੱਗ ਦਾ ਬ੍ਰਾਂਡ ਵੀ ਜਿਹੜਾ ਸ਼ੂਟ ਹੋ ਚੁੱਕਿਆ ਆ। ਤੇ ਉਹ ਹੁਣ ਜਿੱਦਾਂ ਵਿੱਚ ਐਲਬਮ ਆ ਗਈ, ਕੁਝ ਸਿੰਗਲ ਟਰੈਕ ਬਣੇ ਪਏ ਆ। ਹੁਣ ਅੱਗੇ 15 ਅਗਸਤ ਨੂੰ ਫਿਲਮ ਆਉਣ ਵਾਲੀ ਆ, ਠੀਕ ਹੈ, ਮਿਸਟਰ ਐਂਡ ਮਿਸਿਸ 420 ਉਹਦੇ ਚ 2 ਗਾਣੇ ਆ। ਤਾਂ ਫਿਰ ਉਹ ਕਲੈਸ਼ ਨਹੀਂ ਹੋਣੇ ਉਸ ਤਰੀਕੇ ਨਾਲ
ਸਾਰਾ ਇੱਕ ਪ੍ਰੋਪਰ ਲਾਈਨ ਅਪ ਕੀਤਾ ਹੁੰਦਾ। ਸੋ ਜ਼ਿਆਦਾਤਰ ਤੁਹਾਡਾ ਕੀ ਹੁੰਦਾ ਵੀ ਮਹੀਨੇ 'ਚ ਇੱਕ ਗੀਤ ਕਿ ਕਿਤੇ ਕਿਤੇ 2 ਵੀ ਚੱਲ ਜਾਂਦੇ ਆ ਗਾਣੇ? ਚਲੋ ਮੂਵੀ ਵਾਲੇ ਤਾਂ ਚਲੋ ਮਹੀਨਾ ਤਾਂ ਬਹੁਤ ਥੋੜਾ, ਮੈਂ 2 ਮਹੀਨੇ ਤਾਂ ਰੱਖਦਾ ਹਾਂ। ਅੱਛਾ, ਸੋ ਸਾਲ ਦੇ ਵਿੱਚ 4 5 6 ਹਾਂ, ਹੁਣ ਜਿੱਦਾਂ ਐਲਬਮ ਆ ਗਈ ਠੀਕ ਆ ਤਾਂ 2 3 12 15 ਗਾਣੇ ਵੀ ਆ ਜਾਂਦੇ ਆ, ਕਈ ਵਾਰੀ 5 4 5 7 ਤਾਂ ਆ ਹੀ ਜਾਂਦੇ ਵਿੱਚ ਫਿਲਮਾਂ ਦੇ ਪਾ ਕੇ 10 12 ਗਾਣੇ ਹੋ ਜਾਂਦੇ। ਚਲੋ ਬਹੁਤ ਵਧੀਆ। ਤੇ ਮੂਵੀ ਕਿਹੜੀ ਨਵੀਂ ਕਰ ਰਹੇ ਹੋ ਖੁਦ? ਮੂਵੀ ਹੁਣ ਆ ਰਹੀ ਆ 420 ਮਿਸਟਰ ਐਂਡ ਮਿਸਿਸ 420 ਕਾਮੇਡੀ ਮੂਵੀ ਆ। ਠੀਕ ਆ, ਤੇ ਉਹਦਾ ਸੀਕੁਅਲ ਆ। ਠੀਕ ਆ, ਉਹ 15 ਅਗਸਤ ਨੂੰ ਰਿਲੀਜ਼ ਹੋਣੀ। 15 ਅਗਸਤ ਨੂੰ ਜਿਹੜੀ ਰਿਲੀਜ਼ ਹੋਣੀ ਆ। ਸੋ ਸਰੋਤਿਓ ਜ਼ਰੂਰ ਪਰਸੋਂ ਨੂੰ ਤੁਸੀਂ ਰਣਜੀਤ ਬਾਵਾ ਹੁਣਾਂ ਦੇ ਜਿਹੜਾ ਸ਼ੋਅ ਆ ਸੁਣਨ ਦੇ ਲਈ ਪਹੁੰਚਣਾ ਮਲਪੀਟਸ ਦੇ ਵਿੱਚ। ਤੇ ਬਹੁਤ ਸਾਰੀਆਂ ਡਿਮਾਂਡਾਂ ਆ ਰਹੀਆਂ, ਜਿਹੜਾ ਕੋਈ ਕਹਿੰਦਾ ਵੀ ਮੇਰੀ ਸਰਦਾਰ ਦੀਆਂ ਸੁਣਾ ਦੇ, ਕੋਈ ਵੀ ਰੋਮਾਂਟਿਕ ਗੀਤਾਂ ਦੀਆਂ ਜਿਹੜੀਆਂ ਫਰਮਾਇਸ਼ਾਂ ਆ ਉਹ ਲਗਾਤਾਰ ਮੈਂ ਜਿੰਨੇ ਸੁਣਾ ਸਕਦਾ ਜ਼ਰੂਰ ਸੁਣਾਉਂਗਾ ਸਾਰਿਆਂ ਨੂੰ। ਮੈਨੂੰ ਪਤਾ ਪਰਸੋਂ ਤੁਸੀਂ ਜ਼ਿਆਦਾ ਪੜ੍ਹ ਵੀ ਰਿਹਾ ਹਾਂ ਸਾਰੇ ਕਮੈਂਟ। ਮਿੱਟੀ ਦੇ ਵਾਵੇ ਦੀ ਵੀ ਫਰਮਾਇਸ਼ ਕੀਤੀ ਰਣਜੀਤ ਕੌਰ ਹੁਣਾਂ ਨੇ ਜੀ। ਔਰ ਬਾਕੀ ਤੁਸੀਂ ਪਰਸੋਂ ਵੀ ਪਹੁੰਚੋ, ਮੈਂ ਇੱਥੇ ਵੀ ਸੁਣਾਉਣਾ, ਮੈਂ ਇਹ ਨਹੀਂ ਕਹਿੰਦਾ ਵੀ ਪਰਸੋਂ ਹੀ ਸੁਣਾਉਂਗਾ। ਤੁਸੀਂ ਪਰਸੋਂ ਨੂੰ ਵੀ ਆਇਓ ਜ਼ਰੂਰ, ਸ਼ੋਅ ਤੁਹਾਨੂੰ ਬਹੁਤ ਬਹੁਤ ਚੰਗਾ ਸੁਣਾਵਾਂਗੇ, ਇਹ ਮੇਰਾ ਪ੍ਰੋਮਿਸ ਆ। ਤੁਹਾਨੂੰ ਹਰ ਤਰ੍ਹਾਂ ਦਾ ਗਾਣਾ ਸੁਣਾਵਾਂਗੇ ਜੀ। ਤੇ ਹੁਣ ਤੁਸੀਂ ਦੱਸੋ ਜਿਹੜਾ ਮਾਰੇ ਤੁਸੀਂ ਟੌਸ ਕਰ ਲਓ ਜਿਹੜਾ ਸਰਦਾਰ ਮੇਰੀ ਸਰਦਾਰ ਦੀ ਫਰਮਾਇਸ਼ ਆ ਜੀ। ਫਿਰ ਤਾਂ ਹੁਣ ਓਕੇ। ਹਾਂ ਗੁੱਸੇ ਵਿੱਚ ਤੈਨੂੰ ਚਾਨੀਵਾਂ ਬੋਲ ਬੈਨਿਆ, ਪਰ ਤੇਰੇ ਬਿਨਾ ਇੱਕ ਬਿੰਦ ਵੀ ਨਾ ਰਹਿੰਦੇ ਆ, ਇੱਕ ਇੱਕ ਪਲ ਕੱਲਿਆਂ ਨੂੰ ਸੌ ਰੱਬ ਦੀ ਖਾਣ ਨੂੰ ਆਵੇ, ਮੇਰੀ ਏ ਸਰਦਾਰਨੀ ਏ ਹਾਏ ਤੈਨੂੰ ਉਮਰ ਮੇਰੀ ਲੱਗ ਜਾਵੇ। ਕਿਆ ਬਾਤ ਹੈ, ਕਿਆ ਬਾਤ ਹੈ। ਸੋ ਬਹੁਤ ਹੀ ਖੂਬਸੂਰਤ ਜਿਹੜੀਆਂ ਗੱਲਾਂ ਬਾਤਾਂ ਵੀ ਜਿਹੜੀਆਂ ਹੋਈਆਂ, ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਈਆਂ ਹੋਣਗੀਆਂ। ਬੜਾ ਨਾਈਸ ਮੁੰਡਾ ਹੈ ਰਣਜੀਤ ਬਾਵਾ। ਸੋ ਸਾਰੇ ਜਾਣੇ ਜ਼ਰੂਰ। ਬਹੁਤ ਚੰਗਾ ਲੱਗਿਆ ਖਾਲਸਾ ਜੀ, ਮੈਨੂੰ ਸੈਕਿੰਡ ਟਾਈਮ ਆ ਕੇ ਬਹੁਤ ਚੰਗਾ ਲੱਗਾ। ਮੈਨੂੰ ਸੱਚ ਦੱਸਾਂ ਤੇ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਗੱਲਾਂ ਬਾਤਾਂ ਸ਼ੁਰੂ ਹੋਣ, ਬੜਾ ਦਿਲ ਕਰਦਾ, ਬਹੁਤ ਕੁਝ ਬੋਲਣ ਨੂੰ ਜੀ ਕਰਦਾ, ਬੜੀਆਂ ਚੰਗੀਆਂ ਗੱਲਾਂ। ਤੇ ਬਹੁਤ ਥੈਂਕ ਯੂ ਤੁਹਾਡਾ ਪੰਜਾਬੀ ਰੇਡੀਓ। ਅਸੀਂ ਤੁਹਾਡਾ ਲਾਈਵ ਘਰੇ ਬੈਠੇ ਵੀ ਕਈ ਵਾਰੀ ਮੈਂ ਪੰਜਾਬ ਵੀ ਦੇਖਦਾ ਹੁੰਦਾ। ਮੈਂ ਭਾਈ ਨੂੰ ਉਹਦੇ ਗੱਡੀ 'ਚ ਕਹਿ ਰਿਹਾ ਸੀ, ਮੈਂ ਕਿਹਾ ਖਾਲਸਾ ਜੀ ਉਹਨਾਂ ਕੋਲ ਚੱਲੇ ਨਾ, ਭਾਈ ਕਹਿੰਦੇ ਯਸ। ਮੈਂ ਕਿਹਾ ਲਾਸਟ ਟਾਈਮ ਵੀ ਅਸੀਂ ਆਏ ਸੀਗੇ ਜੀ ਜੀ ਜੀ। ਇੱਕ ਹੋਰ ਨਾਲ ਹੁੰਦੇ ਭਾਜੀ ਤੁਹਾਡੇ, ਤੁਸੀਂ 2 ਜਾਣੇ ਬੈਠੇ ਹੁੰਦੇ ਲਾਈਵ। ਅੱਜ ਉਹ ਬਿਜ਼ੀ ਆ, ਪਿਛਲੀ ਦੀ 2 ਜਾਣੇ ਸੀਗੇ ਜੀ। ਤੇ ਮੈਂ ਦੇਖਦਾ ਨਹੀਂ ਨਾ, ਬਹੁਤ ਚੰਗਾ। ਤੁਸੀਂ ਵੀ ਬੜੇ ਚੰਗੇ ਵਿਚਾਰ ਹੁੰਦੇ ਆ, ਮੋਸਟਲੀ ਮੈਂ ਸੁਣਦਾ ਚੰਗੀਆਂ ਚੀਜ਼ਾਂ ਨੂੰ। ਤੇ ਮਾਰੇ ਇਸ ਰੇਡੀਓ ਨੂੰ ਵੀ ਭਾਗ ਲਾਵੇ, ਸਾਡੀ ਬੋਲੀ ਜਿਹੜੀ ਆ ਘਰ ਘਰ ਪਹੁੰਚਦੀ ਆ, ਜਿੱਥੇ ਵੀ ਲੋਕ ਸਾਡੇ ਸੁਣਦੇ ਆ, ਉਹਦੇ ਲਈ ਬਹੁਤ ਚੰਗਾ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਟੂਡੀਓ 'ਚ ਆਏ, ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਸਮਾਂ ਕੱਢਿਆ, ਕਿਉਂਕਿ ਕਲਾਕਾਰਾਂ ਦੇ ਕੋਲੋਂ ਸਮਾਂ ਲੈਣਾ ਬੜਾ ਔਖਾ ਆ। ਇੱਥੇ ਤਾਂ ਸਾਡੇ ਕੋਲ ਸਮਾਂ, ਇੱਥੇ ਤਾਂ ਤੁਸੀਂ ਜਦੋਂ ਬਿਜ਼ੀ ਹੁੰਦੇ ਅਸੀਂ ਵਿਹਲੇ ਹੋ ਜਾਂਦੇ ਆ। ਜਦੋਂ ਤੁਸੀਂ ਵਿਹਲੇ ਹੁੰਦੇ ਅਸੀਂ ਵੀਕਐਂਡ ਤੇ ਬਿਜ਼ੀ ਹੁੰਦੇ ਆ, ਵੀਕਡੇ 'ਚ ਸਾਰਾ ਦਿਨ ਫ੍ਰੀ ਹੁੰਦੇ ਆ, ਤੇ ਤੁਸੀਂ ਵੀਕਡੇ 'ਚ ਮੋਸਟਲੀ ਬਿਜ਼ੀ ਹੁੰਦੇ ਸਾਰੇ ਇੱਥੇ। ਤੇ ਉਦੋਂ ਫਿਰ ਅਸੀਂ ਸਾਰਾ ਦਿਨ ਹੋਟਲਾਂ 'ਚ ਤਾੜੇ ਰਹਿੰਦੇ ਆ। ਕੋਈ ਨਹੀਂ, ਤੁਸੀਂ ਜ਼ਰੂਰ ਜੀ ਆਇਆਂ ਨੂੰ, ਜਦੋਂ ਮਰਜ਼ੀ ਤੁਸੀਂ ਜਦੋਂ ਵੀ ਆਉਂਦੇ ਆ ਜ਼ਰੂਰ ਆਇਆ ਕਰੋ। ਤੇ ਬਹੁਤ ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਾ ਗੱਲਾਂ ਬਾਤਾਂ ਕਰਕੇ। ਸਤਿ ਸ਼੍ਰੀ ਅਕਾਲ।